हाँ जी ठीक है जी। हाँ जी, हाँ जी पढ़ो वेलकम जी। एवरीवन जी। आज ਅਸੀਂ ਸਟਾਰਟ ਕਰਾਂਗੇ 200 ਅਸੀਂ ਕਿੰਨੇ ਤੋਂ ਸ਼ੁਰੂ ਕਰਨਾ 11 ਤੋਂ। ਹਾਂਜੀ ਤੇ ਮੈਂ ਸ਼ੁਰੂ ਕਰਨਾ। ਅਸੀਂ ਪਿਛਲੇ 5 ਨਾ ਪੜ੍ਹ ਲਈ। ਅੱਜ ਸਾਡੇ ਕੋਲ ਹੈ ਟਾਈਮ ਥੋੜਾ ਜਿਹਾ ਰਿਫਰੈਸ਼ ਹੋ हाँ ਜਾਏਗੀ। पढ़ लो, अच्छी गल है, अच्छी गल। ਤੇ 206 ਤੋਂ ਮੈਂ ਪੜ੍ਹਨਾ ਵਾ। ਅਸੀਂ ਇੱਕ ਇੱਕ ਬੰਦ ਪੜਾਂਗੇ ਸਾਰੇ, ਫਿਰ ਅਸੀਂ ਅੱਜ ਦੀ ਸ਼ੁਰੂ ਕਰ ਦੇਵਾਂਗੇ। 206 ਅਸੀਂ ਪੜ੍ਹਿਆ ਸੀ ਪਿਛਲੀ ਵਾਰੀ, ਭੈਣ ਦੀ ਜ਼ਾਰੀ। ਤੇ ਉਹਦੇ ਚ ਹੈਗਾ ਸੀ ਗੱਲ ਬੱਕੀ ਦੇ ਲੱਗ ਪਈ ਰੋਵੇ ਮਿਰਜ਼ੇ ਦੀ ਭੈਣ, ਪਿੱਟ ਪਿੱਟ ਕੱਢਦੀ ਮੇਢੀਆਂ ਡੂੰਘੇ ਕਰਦੀ ਵੈਨ, ਮਾਰੋ ਸਭ ਸਿਆਲ ਨੂੰ ਲੁੱਟ ਖੀਵੇ ਦਾ ਮੈਨ। ਇੱਥੇ ਸਿਰ ਕਨਫਿਊਜ਼ਨ ਸੀ, ਲੁੱਟ ਸੀ ਕਿ ਲੱਟ ਸੀ। लुट है, लुट। हाँ जी हाँ जी पढ़ो जी अमरजीत जी अगला। हाँ जी अगला हैगा 207 वंजल प्यो दी जारी, गल बक्की दे लग वंजल पोए ते मारी पग, रोवे रोवो सिरजिया गरजिया बां गई जे भज, कड़ सन हुज्जा मार के बहंदे पावे लग, वरसी नाल पैगंबरां सानू दिहाड़ा अज। जी मैं ਤੁਹਾਡੀ पढ़नी ਆਵਾਜ਼ ਕੱਟੀ ਗਈ, ਇਧਰ ਦੁਬਾਰਾ ਪੜ੍ਹ ਦਿਓ ਜ਼ਰਾ, ਆਵਾਜ਼ ਕੱਟਦੀ ਪਈ ਥੋੜੀ ਜਿਹੀ। अच्छा साडे नहीं, कोल कट मतलब रही है सही clear साहब, सी। साडे कोल नहीं कट रही, साडे कोल क्लियर है। ਸਾਹਿਬ ਸਾਹਿਬ ਠੀਕ ਹੈ। ਤੁਹਾਡੀ ਆਵਾਜ਼ ਦੇ ਵਿੱਚ ਔਰ ਤੁਹਾਡੀ ਫੋਟੋ ਦੇ ਉਹਦੇ ਵਿੱਚ ਵੀ ਫਰਕ ਹੈ। ਤੁਸੀਂ ਮੇਰੇ ਖਿਆਲ ਨਜ਼ਦੀਕ ਆਓ, ਉਸ ਤੇ ਤੁਹਾਡਾ ਸਿਗਨਲ ਵੀਕ ਲੱਗਦਾ ਮੈਨੂੰ। ਠੀਕ ਹੈ ਮੈਂ ਚੇਂਜ ਕਰਨਾ ਆਪਣੇ ਆਪ ਨੂੰ। ਠੀਕ ਹੈ ਚਲੋ ਜੀ ਅੱਛਾ ਪੜੋਗੇ ਦੁਬਾਰਾ ਜੀ। ਪੜ੍ਹ ਦੇਣਾ ਮੈਂ, ਕਹਿੰਦੇ ਹੋ ਤਾਂ। मैं पढ़नी है जी 208 मां दी पढ़ो जी। जारी। हाँ जी पढ़ो जी। ਉੱਚੀ ਮਾੜੀ ਖਾਨ ਦੀ ਉੱਤੇ ਬੋਲੇ ਕਾਂ, ਰਨ ਰੋਵੇ 4 ਦਿਨ ਭੈਣ ਰੋਵੇ 6 ਮਾਹ, ਜਦ ਲਗ ਸਾਂਸ ਕਰੰਗ ਵਿੱਚ ਤਦ ਤਗ ਰੋਸਾ ਮਾਂ। हाँ जी अगला पढ़ो जी। दो सौ नौ। कौन पढ़ेगा जी? पढ़ो सईद साहब, तुसी पढ़ो। मैं पढ़ देना। ਅੱਛਾ ਆਵਾਜ਼ ਨਹੀਂ ਆ ਰਹੀ ਤੁਹਾਡੀ ਤਾਂ ਸਾਹਿਬ ਸਾਹਿਬ। 209 पढ़। हाँ जी। सोग विहानिया कूंजा दी कुरलान, पूरा बंदे सदले परियां दी मुकान, बिन्ने बट मछानियां किसे ना पक्का खान, मेरे रोंदियां हिरनियां बक खुले हैरान। बक खले 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 खड़े ने। बक खले हैरान जी। हाँ अच्छा अगले मैं 210 पढ़ देना। सलाम सरजा, मैं जो तैनू आखदा राय रहमू वल जा, किथे नी ओ पेकड़े जम्मे भैन भरा, वेख तमाशा हाफिजा अगली गल सुना। जी अगला मैं अगला पढ़ी छोड़नी है जी 211 जी मैं पढ़नी है। कलाम नसीबा, मैं जे तैनू आखदी रहमो वल ना कल, मां ने ओनू राज दा नहीं ओ सुनदा गल, चल मिर्जे दी लोथ ते बईए कबरां मल। हाँ जी मैं जो तैनू आखदी राय रहमो है, मेरा हाल पंचायत दा हेड है वो, ते वंजल दा भरा है वो।
ਪਹਿਲੇ ਅਸੀਂ ਦੇਖਿਆ ਥੋੜੀ ਜੀ ਕੰਟਰੋਵਰਸੀ ਵੀ ਹੈ, ਜਿਹੜੀ ਮਾਂ ਹੈ ਉਹਦੀ, ਉਹ ਕਹਿ ਰਹੀ ਹੈ ਕਿ ਰੈਮੋ ਵੱਲ ਜਾਣ ਦੀ ਲੋੜ ਨਹੀਂ, ਲੇਕਿਨ ਸਿਰਜਾ ਕਹਿ ਰਿਹਾ ਕਿ ਅਸੀਂ ਉਹਦੇ ਵੱਲ ਚਲੀਏ। ਉਹ ਕਹਿ ਰਹੀ ਹੈ ਮਾਨ ਹੈ ਆਪਣੇ ਰਾਜ ਦਾ, ਨਹੀਂ ਉਹ ਸੁਣਦਾ ਗੱਲ। ਰਾਏ ਰੈਮੋ ਨੂੰ ਆਪਣੇ ਰਾਜ ਦਾ ਮਾਣ ਹੈਗਾ, ਕਿਸੇ ਦੀ ਗੱਲ ਨਹੀਂ ਸੁਣਦਾ। ਚੱਲ ਮਿਰਜ਼ੇ ਦੀ ਲੋਥ ਤੇ ਬਈਏ ਕਬਰਾਂ ਮੱਲ। ਉਹ ਕਹਿੰਦੀ ਹੈ ਕਿ ਉਹਦੀ ਜਾ ਕੇ ਉਹਦੀ ਹੁਣ ਤੇ ਉਹਦੀ ਕਬਰ ਤੇ ਜਾ ਕੇ ਬੈਠ ਜਾਈਏ। ਥੋੜਾ ਜਿਹਾ ਉਹ ਇਹਦੇ ਵਿੱਚ ਹਲਕਾ ਜਿਹਾ ਉਹ ਲੱਗਦਾ ਹੈ ਕਿ ਜਿਵੇਂ ਥੋੜਾ ਜਿਹਾ ਡਿਫੀਟਡ ਮਹਿਸੂਸ ਕਰ ਰਹੀ ਹੈ, ਜਾਂ ਇਹ ਲੱਗ ਰਹੀ ਕਿ ਅਸੀਂ ਆਪਣੇ ਤੌਰ ਤੇ ਕਿਉਂ ਨਹੀਂ ਬਦਲਾ ਲੈ ਰਹੇ, ਅਸੀਂ ਰਾਮੂ ਨੂੰ ਕਿਉਂ ਕਹਿ ਰਹੇ ਹਾਂ। ਜਾਏ ਕਬਰ ਲੋਥ ਤੇ ਬਈਏ ਕਬਰਾਂ ਮਲ ਤੋਂ ਇਹੀ ਲੱਗਦਾ ਹੈ ਕਿ ਇਹ ਕੋਈ ਇਹੋ ਸਰੈਂਡਰ ਜਿਹੀ ਕਰਨ ਵਾਲੀ ਗੱਲ ਹੈ ਕਿ ਸੋਗ ਮਨਾਈਏ, ਅਸੀਂ ਬਦਲਾ ਲੈਣ ਦੀ ਗੱਲ ਕਿਉਂ ਨਹੀਂ ਕਰ ਰਹੀ। हाँ जी ਡਾਕਟਰ ਸਾਹਿਬ, ਇਹ ਜਿਹੜੀ ਬਦਲਾ ਲੈਣ ਵਾਲੀ ਟ੍ਰੈਡੀਸ਼ਨ ਹੀ ਇਹ ਨਾਰਮਲ ਹੀ ਕਿ ਇਹ ਐਕਸੈਪਸ਼ਨ ਹੀ ਪੰਜਾਬ ਵਿੱਚ? ਇਸ ਤਰ੍ਹਾਂ ਨਾ ਕਿ ਆਮ ਤੌਰ ਉੱਪਰ ਤੇ ਲੋਕ ਇਹੀ ਆਖਣੇ ਕਿ ਜੀ ਕੋਈ ਤੁਸਾਂ ਕੀ ਬਦਲਾ ਪਹਿਲੂ ਪੰਚਾਇਤ ਨਾਲ ਗੱਲ ਕਰੋ। ਜਿਹੜਾ ਸਾਰਾ ਹੈਗਾ ਨਾ, ਜਿਹੜੀ ਸਾਰੀ ਟ੍ਰੈਡੀਸ਼ਨ ਹੈ ਬਦਲਾ ਲੈਣਾ ਇਹ ਉਹ ਰਾਠਾਂ ਦਾ ਹੀ ਹੈ। ਜਿਹੜੀ ਅਪਰ ਕਲਾਸ ਸੀ ਇਹ ਉਹਨਾਂ ਦੀ ਗੱਲ ਹੈ, ਮਾੜਿਆਂ ਦਾ ਤੇ ਕੋਈ ਵੀ ਨਹੀਂ। ਉਹਨੂੰ ਕੋਈ ਮਾਰ ਜਾਵੇ, ਜੋ ਮਰਜ਼ੀ ਕਰ ਜਾਏ, ਉਹਨਾਂ ਨੇ ਕੀ ਬਦਲਾ ਲੈਣਾ। ਇਹ ਰਾਠਾਂ ਦੀ ਕਹਾਣੀ ਹੈ। ਇਹ ਰਾਠ ਜਿਹੜੇ ਨੇ ਉਹ ਤੇ ਬਦਲਾ ਲੈਂਦੇ ਨੇ, ਉਹ ਤੇ ਨਹੀਂ ਛੱਡਣਗੇ। ਔਰ ਅੱਗੇ ਜਾ ਕੇ ਅਸੀਂ ਦੇਖਾਂਗੇ ਕਿ ਬੜਾ ਖੌਫਨਾਕ ਬਦਲਾ ਲੈਣਗੇ ਉਹ, ਇਹ ਖਰਲ ਜਿਹੜੇ ਨੇ। ਸਰ ਇੱਥੇ ਜਿਹੜੇ ਰਾਠ ਨੇ ਉਹ ਸਪੈਸ਼ਲੀ ਰਾਜਪੂਤ ਨੇ ਜੀ? ਹਾਂ, ਖਰਲ ਜਿਹੜੇ ਨੇ ਉਹ ਖਰਲਾਂ ਨੂੰ ਜਿਹੜਾ ਹੈ ਮੇਰਾ ਖਿਆਲ ਰਾਜਪੂਤ ਹੀ ਹੈ, ਜੱਟ ਨਹੀਂ ਕਿਹਾ ਜਾਂਦਾ। ਲੇਕਿਨ ਹੁਣ ਤੇ ਖਰਲ ਵੀ ਰਾਜਪੂਤ ਹੋ ਗਏ ਨੇ, ਜੱਟ ਵੀ ਹੋ ਗਏ ਨੇ। ਹੁਣ ਕੋਈ ਐਡੀ ਡਿਵੀਜ਼ਨ ਰਹੀ ਨਹੀਂ ਇਹਨਾਂ ਵਿੱਚ। ਅੱਛਾ ਜੀ, ਠੀਕ ਹੈ ਜੀ। ਮੇਰੇ ਖਿਆਲ ਉਹਨਾਂ ਦਾ ਤੁਸੀਂ ਜੇ ਪ੍ਰੋਫੈਸ਼ਨ ਤਾਂ ਕਹ ਲਓ ਕਿ ਜੱਟ ਬਣ ਕੇ ਉਹ ਖੇਤੀ ਖੁਤੀ ਕਰਨ ਲੱਗ ਪਏ ਨੇ। ਇੱਧਰ ਸਾਡੇ ਵੱਲ ਵੀ ਜਿਹੜੇ ਮਾਈਗ੍ਰੇਟ ਹੋਏ ਆਪਣੇ ਰਾਜਸਥਾਨ ਦੇ ਏਰੀਏ ਚੋਂ ਜਾਂ ਥੱਲਿਓਂ ਸਾਊਥ ਚੋਂ, ਉਹ ਜ਼ਾਤ ਜਿਹੜੀ ਉਹਨਾਂ ਦੀ ਕਹਿ ਸਕਦੇ ਉਹ ਸੀ ਰਾਜਪੂਤ, ਪਰ ਪ੍ਰੋਫੈਸ਼ਨ ਉਹਨਾਂ ਨੇ ਖੇਤੀਬਾੜੀ ਦਾ ਅਡੋਪਟ ਕਰ ਲਿਆ। ਇਸ ਬੰਦ ਦੇ ਵਿੱਚ ਮੈਂ ਇੱਕ ਹੋਰ ਸੋਚਦਾ ਸੀ ਕਿ ਮਾਂ ਜਿਹੜੀ ਕਹਿ ਰਹੀ ਆ ਕਿ ਜਿਹੜਾ ਵੰਝਲ ਹੈ ਉਹਨੂੰ ਬੜਾ ਮਾਣ ਹੈ ਆਪਣੇ ਰਾਜ ਦੇ ਉੱਤੇ। ਮੇਰਾ ਖਿਆਲ ਇੱਥੇ ਜਿੱਦਾਂ ਕਿ ਨਾ ਇੱਕ ਸ਼ਰੀਕਾਂ ਦੀ ਗੱਲ ਵੀ ਹੋ ਰਹੀ ਹੁੰਦੀ ਆ ਕਿ ਉਹ ਇਹਨਾਂ 'ਚ ਆਪਸ ਜਿਹੜੀ ਰਿਫਟ ਜੇ ਹੁੰਦੀ ਹੈ ਉਹ ਵੀ ਦਿਖਾਈ ਜਾ ਰਹੀ ਆ। ਔਰ ਅਖੀਰ 'ਚ ਕਹਿੰਦੀ ਆ ਕਿ ਤੂੰ ਚੱਲ ਆਪਾਂ ਦੋਵੇਂ ਮਿਰਜ਼ੇ ਦੀ ਲੋਥ ਤੇ ਬਈਏ ਕਬਰਾਂ ਮੱਲ। ਕਬਰਾਂ ਮੱਲ ਕੇ ਬਹਿਣਾ, ਹੁਣ ਤੁਸੀਂ ਜ਼ਿਆਦਾ ਤੇ ਮੇਰੇ ਕੋਲ ਨਜ਼ਰ ਪਾ ਸਕਦੇ ਹੋ ਕਿ ਕਬਰਾਂ ਮੱਲ ਕੇ ਬਹਿਣਾ ਕਿ ਜੋ ਤਕਦੀਰ 'ਚ ਲਿਖਿਆ ਉਹਨੂੰ ਮੰਨ ਲਈਏ, ਐਕਸੈਪਟ। ਹਾਂ ਬਿਲਕੁਲ ਸਹੀ ਹੈ। ਇੱਕ ਮੁਹਾਵਰਾ ਹੀ ਹੈ, ਇੱਕ ਕਿਸਮ ਦਾ ਇਹ ਮੁਹਾਵਰਾ ਹੀ ਹੈ ਕਿ ਕਬਰਾਂ ਮੱਲ ਕੇ ਬਹਿ ਜਾਓ, ਹੁਣ ਜੋ ਹੋਣਾ ਸੋ ਹੋਣਾ, ਬਸ ਸਾਡੇ ਹੱਥ 'ਚ ਕੁਛ ਨਹੀਂ ਹੋਣਾ। ਮੇਰਾ ਖਿਆਲ ਸੀ ਕਿ ਕਬਰਾਂ ਮੱਲਣ ਦਾ ਮਤਲਬ ਹੈ ਵੇ ਕਿ ਜਦ ਤੱਕ ਤੁਸੀਂ ਮਰਨ ਵਾਲੇ ਦੀ ਮੌਤ ਦਾ ਬਦਲਾ ਨਹੀਂ ਲੈ ਲੈਂਦੇ ਨਾ, ਤਬ ਤੱਕ ਤੁਸੀਂ ਉਸ ਕਬਰ ਤੋਂ ਉੱਠ ਨਹੀਂ ਸਕਦੇ। ਤੁਸੀਂ ਕਬਰ ਤੋਂ ਉੱਠੋਗੇ ਤਾਂ ਬਦਲਾ ਲਵੋਗੇ ਨਾ, ਸਹੀ ਸਾਹਿਬ। ਓਕੇ, ਮੇਰਾ ਖਿਆਲ ਸੀ ਕਿ ਸ਼ਾਇਦ ਇਸ ਤਰ੍ਹਾਂ ਵੀ ਹੋ ਸਕਦਾ ਹੈ। ਸਾਰੇ ਤੇ ਨਹੀਂ ਨਾ, ਕਬਰ ਤੁਹਾਡੀ ਦੋ ਚਾਰ ਬੰਦੇ ਕਬਰਾਂ ਛੱਡ ਕੇ ਬਾਕੀ ਦੋ ਚਾਰ ਉਧਰ ਚਲੇ ਜਾਣ। ਕਬਰਾਂ ਮੱਲਣ ਸੋਗ ਹੀ ਹੈਗਾ, ਉਹਨੂੰ ਸੋਗ ਹੀ ਹੈ ਕਿ ਕਬਰਾਂ ਮੱਲ ਕੇ ਕੀ ਨਿਕਲੇਗਾ। ਕਬਰਾਂ ਤੁਹਾਡੀ ਫਾਈਨਲ ਪੋਜੀਸ਼ਨ ਆਫ ਦ ਬੋਡੀ ਦੀ ਜਿਹੜੀ, ਉਹ ਤੋਂ ਅੱਗੇ ਕੁਝ ਨਹੀਂ। ਇੱਕ ਰਿਚੁਅਲ ਹੀ ਹੈ ਨਾ, ਇੱਕ ਰਿਚੁਅਲ ਹੀ ਹੈ। ਦਿਸ ਇਜ਼ ਦ ਐਂਡ, ਯੂ ਕੈਨ ਨਾਟ ਡੂ ਐਨੀਥਿੰਗ ਮੋਰ ਬਿਯੋਂਡ ਦੈਟ ਸਟੇਟ।
हाँ जी अगे चलने असी अपने किशोर जी तुसी पढ़ो बंद अगला बंद जी 212 दायरे जाके कूकिया खान वंजल दीनार तू रहमू अलियास दा दाड़ी ते दस्तार पैर बड़ी ते वन्निया लैन राठा कार राठ भिड़ाए टकरी नहीं सो हारी नार। हाँ वनिया लैने लैने राठा कार राठ बिड़ाए टकरी नहीं सुहारी नार। ए कलाम नसीबा ही चल रहा है जिथे पहले वो कह रहे सी कबरा मल ए हुण बिल्कुल दूसरी पोजीशन लई है उन्हें। दारे जाके कूकिया खान वंजल दी नार ए नसीबा ही है जिहड़ी पहले कह रही सी बई ये कबरा खान वंजल दी नार यानी कि ओदी बीवी तू रहमो अलियास दा दाड़ी ते दस्तार ए हुण रा रामो नू जाके कह रही है दाढ़ी भी है तेरी दस्तार भी है यू आर ए रिस्पेक्टेबल पर्सन तेरा बड़ा आदर है इस काबिल इज्जत है इज्जत वाला तू सरदार है। वैर वड़ी वड़ी जड़ी है इन्होंने इत्थे जड़ा वड़ी दा नजम साहब ने कीता अपने हिस्से दी जायदाद जमीन दा हिस्सा ते सूफी साहब ने जड़ा कीता उन्होंने कहा कबीले दी शाख बदला इंतकाम। वनी दा लफज तुसी सुनिया होएगा साडे ते बहुत ज्यादा कॉमन है। वनी हुंदा आम तौर ते औरतां नू मारना सिंध विच है और साउथ पंजाब च बहुत ज्यादा है कि जिहड़ी दुश्मनी हुंदी है किसी बंदे दे नाल उदों उन्नू बना दिंदे ने अपनी भैन नाल या किसी होर औरत दे नाल ओदा रिश्ता बना दिंदे ने ते ओनू कुड़ी नू मार दिंदे ने ओनू वन्नी जिहड़ा ना किया जांदा है। ए मैनू ओही लफज लग रहा है वैर वड़ी असी जिहड़ा साडा कबीले दी दुश्मनी है असी ओनू करांगे वनिया लैने राठा कार वनिया मैंने जिहड़ी दुश्मनी है साडी ओदा असी जिहड़ा है वो असी करांगे राठा कार राठा दा ए कम है कार मैंने कम राठा दा ए कम है कि वो वैर लैन वड़ी जिहड़ा यानी कि अपना हिस्सा हैगा वो भी असी लै सकने इहनू कबीला दा भी लै सकने असी दोवें तरह पढ़िया जा सकता है। और वनिया जिहड़ा है असी दुश्मनी जिहड़ी है यानी कि वनी दी जमा है वनिया बदले विच औरत दा औरत नू मारना जिहड़ा है ते ओ राठा दा ए कम है। राठ गिड़ाए टकरी असी लड़ा दिते ने राठ लड़ावांगे राठा नू असी लड़ांगे असी नहीं सोहारी नार मैं जड़ी हाँ मैं बिल्कुल शिकस्त नहीं खावांगी मैं हार नहीं मनांगी। ए ओदी मां है हुण डिफरेंट पोस्चर दे विच डिफरेंट पोजीशन च आके बोल रही है। दायरा मैंने पिंड दी जिहड़ी पंचायत है उत्थे जाके कूकी है चौंक च जाके उन्हें कुकारा पाया शोर पाया और जिहड़ा जोर दे नाल सारे पिंड नू सुना रही है पिंड नू कस्बे नू जिहड़ा भी है वो दानाबाद अच्छा ये दायरा है कि मैं समझदा सी कि डेरा जिहड़ा कि उन्होंने अपना जगह बनाई है डेरे जाके किया खान वंजल दी नार ओदे जगह दे उत्ते उन्हें जिहड़ा डेरा जाओ ते जो भी ओदा है दायरा इत्थे दायरे लिखे है साडे कोल दो ही मेरे को दो ही टैक्स दे विच दायरे ही दायरे वही है जिथे वो एक सेंट्रल प्लेस है
ਪਿੰਡ ਦੀ ਜਿਹੜਾ ਚੌਂਕ ਟਾਈਪ ਹੈ ਜਿੱਥੇ ਸਾਰੇ ਇਕੱਠੇ ਹੁੰਦੇ ਨੇ, ਉੱਥੇ ਜਾ ਕੇ ਉਹਨੂੰ ਦਾਇਰਾ ਵੀ ਕਹਿੰਦੇ ਨੇ, ਤੇ ਇੱਕ ਹੋਰ ਵੀ ਉਹਦਾ ਕੋਈ ਨਾਮ ਹੀ ਹੈ, 2-3 ਨਾਂ ਹੋ ਰਹੇ। ਜ਼ੁਬੈਰ ਸਾਹਿਬ, ਜਸਟ ਔਨ ਅ ਸਾਈਡ ਨੋਟ, ਹੀਰ ਵਾਰਿਸ ਸ਼ਾਹ ਦੇ ਵਿੱਚ ਵੀ ਉਹ ਸ਼ਿਕਾਇਤ ਕਰਦੇ ਨਾ ਕਿ ਹੀਰ ਦਾਇਰਾ ਚ ਜਾ ਕੇ ਵਰ-ਵਰ ਬਹਿੰਦੀ ਹੈ ਬੰਦਿਆਂ ਚ, ਪੰਚਾਇਤਾਂ ਚ, ਤੇ ਉਹ ਜਿੱਥੇ ਦਾਇਰੇ, ਉੱਥੇ ਡਾਕਟਰ ਸਾਹਿਬ ਕਹਿੰਦੇ ਦਾਇਰੇ ਉਹ ਜਗ੍ਹਾ ਜਿੱਥੇ ਮਰਦ ਬਹਿੰਦੇ ਨੇ, ਮੁੰਡੇ ਖੁੰਡੇ ਮਰਦ ਇਕੱਠੇ ਹੋ ਕੇ ਬਹਿੰਦੇ ਨੇ, ਤੇ ਉਹ ਸ਼ਿਕਾਇਤ ਲਾਉਂਦਾ ਵੇ ਲੁੱਡਨ, ਕੀ ਨਾ ਉਹਦਾ ਜਿਹੜਾ ਚਾਚਾ ਹੈ, ਕਹਿ ਦੋ ਕਿ ਇਹ ਦਾਇਰਿਆਂ ਚ ਜਾ ਕੇ ਬਹਿੰਦੀ ਹੈ, ਬੰਦਿਆਂ ਚ ਵੜਦੀ ਹੈ। ਤੇ ਸਹੀ ਕਹਿ ਰਹੇ ਹੋ ਤੁਸੀਂ, ਕਿਉਂਕਿ ਔਰਤਾਂ ਦਾ ਤ੍ਰਿੰਜਨ ਹੈ, ਹਾਂਜੀ, ਔਰਤਾਂ ਇਕੱਠੀਆਂ ਹੁੰਦੀਆਂ ਨੇ, ਇੱਕ ਤ੍ਰਿੰਜਨ ਵੀ ਹੈ ਤੇ ਆਤਨ ਵੀ ਹੈ, ਆਤਨ ਵੀ ਕਹਿੰਦੇ ਨੇ ਉਹਨੂੰ। ਹਾਂਜੀ, ਤੇ ਦਾਇਰੇ ਜਿਹੜਾ ਸੀ, ਦਾਇਰਾ ਬਿਲਕੁਲ ਸਹੀ ਹੋਏਗਾ, ਮਰਦਾਂ ਦਾ ਹੀ ਜਿਹੜੀ ਇਕੱਠ ਜਿੱਥੇ ਹੁੰਦਾ ਹੈ ਉਹ ਉੱਥੇ ਹੋਏਗਾ ਜੀ। ਇੱਕ ਜਿਹੜੀ ਚੀਜ਼ ਖਿਆਲ ਮੇਰੇ ਜ਼ਿਹਨ ਵਿੱਚ ਆਇਆ ਡਾਕਟਰ ਸਾਹਿਬ, ਇਹ ਵੈਸੇ ਤੇ ਬਦਲਾ ਜਾਨ ਦਾ ਜਿਹੜਾ ਹੈ ਨਾ ਉਹ ਜਾਨ ਹੈ, ਪਰ ਇਹ ਆਖਣੀ ਪਈ ਕਿ ਵੈਰ ਬੜੀ ਤੇ ਵੰਨੀਆਂ ਲੈਨੇ ਰਾਠਾਂ ਕਾਰ, ਮਤਲਬ ਉਹ ਆਖਣੀ ਪਈ ਕਿ ਉਹ ਰਾਠ ਜਿਹੜੇ ਉਹ ਜਾਨ ਨਾ ਬਦਲਾ ਜਾਨ ਨਹੀਂ ਕਿੰਦੇ, ਬਲਕਿ ਉਹ ਉਸ ਨਾਲ ਜਾਂ ਬੜੀ ਕਿੰਨੇ ਜਾਂ ਉਹ ਵੰਨੀ ਕਿੰਨੇ, ਮਤਲਬ ਉਹਨਾਂ ਚ ਉਹ ਦਲੇਰੀ ਨਹੀਂ ਜਿਹੜੀ ਹੋਣੀ ਚਾਹੀਦੀ। ਮਤਲਬ ਇਹ ਮਿਕੀ ਇੱਕ ਚੋਟ ਵੀ ਜਾਂ ਇੱਕ ਤਾਨਾ ਜਿਹਾ ਲੱਗਣਾ ਪਿਆ ਉਹ ਦੇਣੀ ਪਈ ਕਿ ਉਹ ਬੈਰ ਨੇ ਬਦਲੇ ਜਾਨ ਨਹੀਂ ਕਿੰਨੇ ਪਏ, ਬਲਕਿ ਰਾਠ ਜਿਹੜੇ ਉਹ ਵੰਨੀ ਜਾਂ ਵੜੀ ਕਿੰਨੇ ਪਏ। ਵੜੀ ਜਿਹੜਾ, ਦੇਖੋ ਵੜੀ ਦਾ ਮਤਲਬ ਉਹਨਾਂ ਨੇ ਲਿਖਿਆ ਥੱਲੇ ਆਪਣੇ ਹਿੱਸੇ ਦੀ ਜਾਇਦਾਦ, ਜ਼ਮੀਨ ਦਾ ਹਿੱਸਾ, ਤੇ ਦੂਸਰਾ ਇਹਨਾਂ ਨੇ ਕੀਤਾ ਵੜੀ ਜਿਹੜਾ ਹੈ ਇਹਨਾਂ ਨੇ ਕੀਤਾ ਆਪਣੇ ਸੂਫੀ ਸਾਹਿਬ ਨੇ ਕਬੀਲੇ ਦੀ ਸ਼ਾਖ, ਬਦਲਾ ਇੰਤਕਾਮ, ਬਦਲਾ ਇੰਤਕਾਮ ਜੀ ਹੈ। ਤੇ ਇਹ ਹੁਣ ਮੈਨੂੰ ਪਤਾ ਨਹੀਂ, ਮੈਂ ਇਹਦੇ ਤੇ ਕੁਝ ਕਹਿ ਨਹੀਂ ਸਕਦਾ ਕਿ ਜਾਨ ਅਗਲੇ ਨੂੰ ਮਾਰਨਾ ਸੀ ਜਾਂ ਹੈਗਾ ਕਿ ਉਹ ਆਪਣਾ ਹਿੱਸਾ ਜਿਹੜਾ ਲੈਣਾ, ਮਤਲਬ ਕਿ ਸਾਡੇ ਨਾਲ ਜੋ ਜ਼ਿਆਦਤੀ ਹੋਈ ਹੈ ਉਹਨੂੰ ਅਸੀਂ ਵਾਪਸ ਲਾਂਗੇ। ਮੇਰੇ ਖਿਆਲ ਦੇ ਵਿੱਚ ਨਾ ਆਫ ਕੋਰਸ ਹਾਫਿਜ਼ ਬਰਖੁਰਦਾਰ ਸਾਹਿਬ ਨੇ ਇੱਥੇ ਜੋ ਵੀ ਟ੍ਰੈਡੀਸ਼ਨ ਚੱਲਦਾ ਪਿਆ ਸੀ ਉਸ ਜ਼ਮਾਨੇ 'ਚ, ਉਹਦੀ ਹੀ ਇੱਥੇ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ। ਤੇ ਮੇਰੇ ਖਿਆਲ ਇੱਥੇ ਉਹ ਜਿਹੜੀ ਮਾਂ ਹੈ ਉਹ ਕਹਿ ਰਹੀ ਹੈ ਕਿ ਸਾਡਾ ਬਹੁਤ ਵੱਡਾ, ਸਾਡੇ ਇਕੱਲੇ ਬੱਚੇ ਮਾਰਿਆ ਗਿਆ, ਇਕੱਠਾ ਹੋ ਕੇ ਜ਼ੁਲਮ ਹੋਇਆ, ਅਸੀਂ ਵਾਧੂ ਬਦਲਾ ਲਵਾਂਗੇ। ਵਾਧੂ ਬਦਲਾ ਕੀ, ਅਸੀਂ ਵੈਰ ਵੀ ਕਰਾਂਗੇ, ਅਸੀਂ ਉਹਨਾਂ ਕੋਲ ਜ਼ਮੀਨ ਵੀ ਲਵਾਂਗੇ, ਖੋਵਾਂਗੇ ਉਹਨਾਂ ਦੀ ਜ਼ਮੀਨ ਵੀ, ਔਰ ਉਹਨਾਂ ਦੀ ਕੁੜੀਆਂ ਵੀ ਚੁੱਕਾਂਗੇ ਬਣੀ ਦੇ ਚੱਕਰ ਦੇ ਚ। ਸੋ ਉਹ ਕਹਿ ਰਹੀ ਹੈ, ਉਕਸਾ ਰਹੀ ਹੈ, ਇਨਸਾਈਟ ਕਰਦੀ ਪਈ ਹੈ ਇਸ ਮਾਮਲੇ ਨੂੰ ਕਿ ਅਸੀਂ 2 ਦਾ ਬਦਲਾ 4 ਕਰਕੇ ਲੈਣਾ। ਸਾਡਾ ਜ਼ੁਲਮ ਬੜਾ ਹੋਇਆ, ਸਾਡੇ ਇਕੱਲੇ ਬੱਚੇ ਨੂੰ ਇਕੱਠਿਆਂ ਹੋ ਕੇ ਉਹਨਾਂ ਨੇ ਮਾਰਿਆ। ਦੇਖੋ ਇਹ ਤਾਂ ਬੜਾ ਵੱਡਾ ਜ਼ੁਲਮ ਹੈ ਨਾ, ਬਰਾਬਰੀ ਦਾ ਮੁਕਾਬਲਾ ਨਹੀਂ ਹੋਇਆ। ਫਿਰ ਉਹਨੂੰ ਸਾੜਿਆ ਗਿਆ, ਮਾਰਿਆ ਗਿਆ, ਫਿਰ ਸਾੜਿਆ ਗਿਆ, ਫਿਰ ਇਕੱਲੇ ਦਾ 1-on-1 ਮੁਕਾਬਲਾ ਨਹੀਂ ਹੋਇਆ। ਸੋ ਇਹ ਜ਼ਿਆਦਤੀ ਦਾ ਬਦਲਾ ਜਿਹੜਾ ਨਾ ਉਹ ਵਾਧੂ ਬਣਦਾ। ਜਿਵੇਂ ਉਹਨਾਂ ਨੇ ਵਾਧੂ ਬਦਲਾ ਜ਼ਿਆਦਤੀ ਦਿੱਤਾ, ਇਹਨਾਂ ਵੀ ਕਹਿੰਦੇ ਸਾਡਾ ਬਦਲਾ ਵਾਧੂ ਹੋਏਗਾ, ਅਸੀਂ ਸਾਡੇ ਇਕੱਲੇ ਬੱਚੇ ਨੂੰ ਮਾਰਿਆ ਤੇ ਅਸੀਂ ਵੈਰ ਵੀ ਕਰਾਂਗੇ, ਅਸੀਂ ਜ਼ਮੀਨ ਵੀ ਲਵਾਂਗੇ ਤੇ ਵਨੀ ਵੀ ਲਵਾਂਗੇ। ਇੰਜ ਮੈਨੂੰ ਲੱਗਾ। ਜਿਵੇਂ ਮੇਰੇ ਖਿਆਲ ਜਿਹੜੇ ਰਾਠਾਂ ਦੇ 2 ਕੈਰੈਕਟਰਿਸਟਿਕਸ ਇਹਨੇ ਦੱਸੇ ਨੇ ਇਹਦੇ ਵਿੱਚ, ਕਿ ਰਾਠਾਂ ਨੇ ਇੱਕ ਤਾਂ ਜ਼ਮੀਨ ਦੇ ਕਰਕੇ ਲੜਾਈਆਂ ਜਾਂ ਵੈਰ ਖੱਟਣੇ ਹੈ, ਦੂਸਰੇ ਇੱਜ਼ਤ ਕਰਕੇ ਜਨਾਨੀਆਂ ਨੂੰ ਮਾਰਨਾ ਜਾਂ ਉਹਨਾਂ ਦੇ ਕਰਕੇ ਇੱਜ਼ਤ ਦਾ ਇੱਕ ਝਗੜਾ ਹੈਗਾ, ਦੂਸਰਾ ਪ੍ਰੋਪਰਟੀ ਦਾ ਝਗੜਾ। ਇਹ ਤੁਸੀਂ ਕਹਿ ਸਕਦੇ ਕਿ ਜਿਹੜੇ ਰਾਠ ਨੇ ਜਾਂ ਆਪਸ 'ਚ ਲੜਦੇ ਨੇ, ਇਹੀ 2 ਰੀਜ਼ਨ ਹੁੰਦੇ ਨੇ ਉਹਨਾਂ ਦੇ ਆਪਸ ਦੇ ਵਿੱਚ ਲੜਾਈ ਦੇ। ਜ਼ੁਬੈਰ ਸਾਹਿਬ, ਤੁਹਾਨੂੰ ਯਾਦ ਹੈ ਪੰਜਾਬ ਦੇ ਕਲਚਰ, ਤੁਹਾਨੂੰ ਪਤਾ ਹੋਣਾ ਕਿ ਜਦੋਂ ਸੁਲਾਹ ਹੁੰਦੀ ਹੈ ਨਾ, ਕਿਸੇ ਦੀ ਜਾਨ ਕੋਈ ਬੰਦਾ ਲੈ ਲਵੇ ਤੇ ਸੁਲਾਹ ਹੁੰਦੀ, ਤੇ ਸੁਲਾਹ ਦੇ ਵਿੱਚ ਕਈ ਸ਼ਰਤਾਂ 'ਚ ਇੱਕ ਵਨੀ ਹੁੰਦੀ ਹੈ ਤੇ ਇੱਕ ਜ਼ਮੀਨ ਵੀ ਦਿੱਤੀ ਜਾਂਦੀ ਹੈ। ਅਗਲੇ ਡਿਮਾਂਡ ਕਰਦੇ ਨੇ ਅਗਰੀਵਡ ਪਾਰਟੀ, ਕਿਉਂਕਿ ਔਰਤਾਂ ਵੀ ਦਿੱਤੀਆਂ ਜਾਂਦੀਆਂ ਨੇ। ਹਾਂਜੀ, ਔਰਤਾਂ ਨੂੰ ਦੇਣਾ ਵਨੀ ਕਹਿਲਾਉਂਦਾ ਹੈ, ਤੇ ਵੜੀ ਦੇਣਾ ਜਿਹੜਾ ਨਾ ਉਹ ਫਿਰ ਅਗਲੇ ਜ਼ਮੀਨ ਮੰਗਦੇ, ਠੀਕ ਹੈ ਜੀ 2 ਮਰਬੇ ਲਵਾਂਗੇ ਤੇ ਤੁਹਾਡੀ ਕੁੜੀ ਲਵਾਂਗੇ ਅਗਰ ਤੁਸੀਂ ਸੁਲਾਹ ਕਰਨਾ ਚਾਹੁੰਦੇ ਹੋ। ਮੈਂ ਖਿਆਲ ਹਜੇ ਵੀ ਹੁੰਦਾ ਸਿੰਧ ਤੇ ਪੰਜਾਬ 'ਚ।
ਆ ਲੁਕ ਛੁਪ ਕੇ ਹੁੰਦਾ ਜੇ ਗਵਰਨਮੈਂਟ ਦੇ ਨੋਟਿਸ 'ਚ ਨਾ ਆਵੇ। ਹਾਂਜੀ ਇੱਕ ਇਹਦੇ ਵਿੱਚ ਸ਼ਾਇਰੀ ਦੀ ਮੈਂ ਗੱਲ ਕਰਾਂ ਥੋੜੀ ਜਿਹੀ। ਵੈਰ ਵੜੀ ਤੇ ਵਨੀਆਂ ਇਹ ਆਪਣੇ ਅਮਰਜੀਤ ਨੂੰ ਵੀ ਸਮਝਾਣੀ ਪਏਗੀ ਔਰ ਲੇਜ਼ੀਆ ਨੂੰ ਵੀ। ਵਾਓ ਦੇ ਨਾਲ ਤਿੰਨੇ ਹੀ ਲਫ਼ਜ਼ ਵਾਓ ਨਾਲ ਸ਼ੁਰੂ ਹੋ ਰਹੇ ਨੇ, ਵੈਰ ਵੜੀ ਤੇ ਵਨੀਆਂ। ਹਾਂਜੀ ਤਿੰਨੇ ਹੀ ਲਫ਼ਜ਼। ਵੱਵਾ ਜਿਹੜਾ ਵੱਵਾ ਕਹਿੰਦੇ ਨੂੰ ਮੇਰੇ ਖਿਆਲ ਤੁਸੀਂ ਵਾਵਾ ਵਾਵਾ ਹਾਂ ਵਾਵਾ ਵਾਵੇ ਦੇ ਨਾਲ ਨਾ ਤਿੰਨੇ ਹੀ ਲਫ਼ਜ਼ ਲੈ ਕੇ ਆਇਆ ਉਹ ਆਪਸ ਵਰਦਾਰ ਪਤਾ ਨਹੀਂ ਕਿੱਥੋਂ ਲੱਭ ਕੇ। ਬੜਾ ਕਮਾਲ ਹੈ ਵੈਸੇ। ਹਾਂ ਬਹੁਤ ਸੋਹਣੇ ਲਾਈਨ ਅਪ ਕਰ ਦਿੱਤੇ ਵਾਵੇ ਦੇ ਨਾਲ ਐ ਟਿਕਾ ਦੇ ਨਾਲ ਇਹਨਾਂ ਦੀ ਬੜੇ ਬੈਲੈਂਸ ਬੜਾ ਵਧੀਆ। ਕੈਸਾ ਰਿਦਮ ਬਣਾਇਆ ਉਹਨੇ ਔਰ ਵੜੀ ਪਤਾ ਨਹੀਂ ਸਾਡੀ ਕਿੱਥੋਂ। ਸਾਡੀ ਟੈਕਨੀਕਲ ਲੈਂਗੁਏਜ ਦੇ ਵਿੱਚ ਜਿਹੜਾ ਕਾਵ ਕਲਾ ਦਾ ਆਰਟ ਹੁੰਦਾ ਉਸ ਦੇ ਵਿੱਚ ਇਹਨੂੰ ਬੋਲਦੇ ਨੇ ਅਨੁਪ੍ਰਾਂਸ ਅਲੰਕਾਰ। ਯਾਰ ਐਡੇ ਔਖੇ ਲਫ਼ਜ਼ ਨਾ ਬੋਲੋ ਪਲੀਜ਼। ਦੁਬਾਰਾ ਬੋਲੋ ਜੀ ਡਾਕਟਰ ਸਾਹਿਬਾ, ਦੁਬਾਰਾ ਬੋਲੋ। ਜਿਹੜੇ ਇਕੱਠੇ ਸ਼ਬਦ ਬੋਲੇ ਨੇ ਨਾ ਵਰਡ ਦੇ ਨਾਲ ਟ੍ਰਿਪਲ ਉਹਨਾਂ ਨੇ ਬਣਾਏ ਹੈਗੇ ਆ ਸ਼ਬਦ ਇਕੱਠੇ ਹੋਏ ਨੇ, ਉਹਨੂੰ ਅਨੁਪ੍ਰਾਂਸ ਅਲੰਕਾਰ ਬੋਲਦੇ ਆ। ਇਹ ਕਿਸੇ ਵੀ ਸ਼ਾਇਰ ਦੀ ਜਿਹੜਾ ਇੱਕ ਉਹਦੇ ਕਹਿ ਲਓ ਕਿ ਉਹਦਾ ਆਰਟ ਹੁੰਦਾ ਹੈ। ਹਾਂ ਨਾ ਥੋੜਾ ਤਰਜਮਾ ਕਰ ਦਿਓ ਨਾ ਸਿੰਪਲ ਜੋ ਤੇਰੀ ਟਰਮ ਤੁਸੀਂ ਟਰਮ ਵੋਚੀ ਹੈ ਅੱਧੀ ਕੁ ਮੈਨੂੰ ਸਮਝ ਆ ਗਈ ਹੈ। ਅਲੰਕਾਰ ਤੇ ਸਮਝ ਆ ਗਈ ਮੈਨੂੰ ਤੇ ਥੋੜਾ ਜਿਹਾ ਆਸਾਨ ਮਤਲਬ ਕਰੋ ਉਹਦਾ ਮਤਲਬ ਅੰਗਰੇਜ਼ੀ ਚ ਕਰ ਦਿਓ ਜਾਂ ਸਾਦਾ ਪੰਜਾਬੀ ਚ ਕਰ ਦਿਓ। ਸਰ ਜਦੋਂ ਅਸੀਂ ਕੋਈ ਵੀ ਵਰਡ ਯੂਜ਼ ਕਰਦੇ ਆ ਨਾ ਕਿਸੇ ਵੀ ਪੋਇਟਰੀ ਨੂੰ ਲਿਖਦੇ ਆ ਉਹਨੂੰ ਰਿਦਮ ਚ ਲੈ ਕੇ ਆਨੇ ਆ ਉਹਦਾ ਸੁਰ ਤਾਲ ਉਹਦੇ ਵਿੱਚ ਜਿਹੜੇ ਤੁਸੀਂ ਅਲੰਕਾਰ ਲੈ ਕੇ ਆਨੇ ਹੋ ਅਗਰ ਉਹ ਇੱਕੋ ਸ਼ਬਦ ਦੇ ਵਿੱਚ ਲੈ ਕੇ ਆਨੇ ਹੋ ਇੱਕੋ ਅਕਸ਼ਰ ਦੇ ਨਾਲ ਜਿਹੜੇ ਸਟਾਰਟ ਹੁੰਦੇ ਹੋਣ ਉਹਨੂੰ ਅਸੀਂ ਅਨੁਪ੍ਰਾਂਸ ਬੋਲਦੇ ਹਾਂ, ਅਨੁਪ੍ਰਾਸ ਅਲੰਕਾਰ। ਹਾਂ ਆਪਣਾ ਸਹੀਦ ਸਾਹਿਬ ਅਸੀਂ ਇਹਨੂੰ ਅਲਿਟਰੇਸ਼ਨ ਕਰਨੇ ਆ ਅੰਗਰੇਜ਼ੀ ਚ। ਤੁਸੀਂ ਬਸ ਮੈਂ ਕਹਿਣ ਲੱਗਾ ਸਾਂ ਤੁਸੀਂ ਮੈਂ ਕਹਿ ਰਿਹਾ ਤੁਸੀਂ ਬੋਲਦੇ ਕਿਉਂ ਨਹੀਂ ਪਏ? ਤੁਸੀਂ ਤੇ ਪੜਾਇਆ 30 ਸਾਲ। ਨਹੀਂ ਮੈਂ ਜ਼ਰਾ ਛੇੜਖਾਨੀ ਕਰ ਰਿਹਾ ਸਾਂ। ਮੈਂ ਨਾ ਛੇੜਿਆ ਕਰੋ ਤੁਸੀਂ ਉਸਤਾਦ ਹੀ ਹੋ। ਮੇਰੇ ਕੋਲ ਨਾ ਐਕਚੁਅਲੀ ਹਜੇ ਵੀ ਮੇਰੇ ਕੋਲ ਕੋਈ ਐਸਾ ਸ਼ਬਦ ਮਿਲਿਆ ਨਹੀਂ ਜਿਹੜਾ ਮੈਂ ਉਹਦੇ ਚ ਬੋਲਾਂ। ਮੇਰੇ ਕੋਲ ਵੀ ਇਹ ਸੰਸਕ੍ਰਿਤ ਦੇ ਵਰਡ ਚ ਹੀ ਬੋਲ ਰਹੀ ਹਾਂ ਮੈਂ, ਮੈਨੂੰ ਕੋਈ ਸ਼ਬਦ ਨਹੀਂ ਯਾਦ ਆ ਰਿਹਾ ਹੁਣ। ਕੋਈ ਗੱਲ ਨਹੀਂ ਤੁਸੀਂ ਬੋਲ ਤੇ ਜੀ 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 ਕੋਈ ਗੱਲ। ਤੇ ਮੇਰੇ ਕੋਲ ਉਹੀ ਵਾਰਿਸ ਸ਼ਾਹ ਨੇ ਜਿੱਦਾਂ ਜੇਕਰ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ਮਤਲਬ ਕਿ ਉਹ ਰਿਪੀਟਿਟਿਵ ਜਿਹੜਾ ਲਫ਼ਜ਼ ਹੈ ਨਾ ਉਹਦਾ ਜ਼ਿਆਦਾ ਇੰਪੈਕਟ ਹੁੰਦਾ। ਹਾਂ ਉਹ ਸਾਡੇ ਇੱਕ ਉਹ ਲਤੀਫਾ ਵੀ ਹੈਗਾ ਨਾ ਖੜਕ ਸਿੰਘ ਕੇ खड़कने से खड़कती हैं खिड़कियां खिड़कियों के खड़कने से खड़कता है मेरा दिल। वो खड़क सिंह ਅਗਲੀ ਲਾਈਨ ਚ ਵੀ ਅਲਿਟਰੇਸ਼ਨ ਹੈਗੀ ਹੈ ਉਹਦੇ ਵਿੱਚ ਟੈਂਕਾ ਹੈ ਮੇਰਾ ਹਾਲ ਰਾਠ ਬਿੜਾਏ ਟਕਰੀ ਟੈਂਕਾ ਤਿੰਨਾਂ ਵਿੱਚ ਰੇ ਤੇ ਹੜਾੜਾ ਜਿਹੜਾ ਰਾੜਾ ਪਤਾ ਨਹੀਂ ਗੁਰਮੁਖੀ ਚ ਤੇ ਟੈਂਕਾ ਅੱਗੇ ਟਕਰੀ ਦੇ ਵਿੱਚ ਟੈਂਕਾ ਹੈ ਰਾਠ ਵਿੱਚ ਵੀ ਟੈਂਕਾ ਹੈ। ਫਿਰ ਅੱਗੇ ਜਿਹੜੇ ਅਸੀਂ ਇਹਨੂੰ ਸ਼ਾਹਮੁਖੀ ਤੇ ਕਹਾਂਗੇ ਟੇ ਦੀ ਅਲਿਟਰੇਸ਼ਨ ਹੈ ਟੇ ਦੀ टे रे टे। तो राठ भिराए टकरी नहीं सुहारी नार। सो डॉक्टर साहब ऐसा की मतलब होएगा राठ भिराए टकरी नहीं सुहार। भिड़ाए मतलब है लड़ा देते। हाँ जी टकरी उन्होंने टकरा दिता उन्होंने दी लड़ाई करा दिती। टकरा दिता एक दूजे दे नाल उन्होंने लड़ाई करा दिती। नहीं सो हारी नार नार ते औरत है ना वही है ਉਹਦੀ ਮਾਂ ਹੈ ਜਿਹੜੀ ਮਿਰਜ਼ੇ ਦੀ ਉਹੀ ਕਹਿ ਰਹੀ ਹੈ। ਲੇਕਿਨ ਸਵਾਲ ਇੱਥੇ ਹੈਗਾ ਕਿ ਵੰਜਲ ਜਿਹੜਾ ਹੈ ਵੰਜਲ ਉਹ ਕਿਉਂ ਨਹੀਂ ਜਿਹੜਾ ਉਹਨੂੰ ਕਹਿ ਰਿਹਾ ਰਾ ਰਾਮੋ ਨੂੰ ਜਾਂ ਕੂਕ ਰਿਹਾ ਜਾ ਕੇ ਉਹਦੀ ਬੀਵੀ ਕਿਉਂ ਜਿਹੜੀ ਹੈ ਉਹਦੀ ਸੁਆਣੀ ਜਿਹੜੀ ਹੈ ਉਹ ਕਿਉਂ ਕੂਕ ਰਹੀ ਹੈ ਉਹ ਕਿਉਂ ਜਿਹੜਾ ਨਾ ਜ਼ਿਆਦਾ ਕੁਕਾਰਾ ਪਾ ਰਹੀ ਹੈ। ਮੇਰਾ ਖਿਆਲ ਹੈ ਕਿ ਇਹ ਸ਼ਾਇਰ ਦਾ ਉਸ ਟ੍ਰੈਡੀਸ਼ਨ ਵੱਲ ਨਿਸ਼ਾਨਦੇਹੀ ਹੈ ਜਿਹਦੇ ਵਿੱਚ
ਹਜੇ ਵੀ ਮੇਰੇ ਖਿਆਲ ਮੈਂ ਪਿੰਡਾਂ 'ਚ ਵੇਖਣਾ ਵਾ ਕਿ ਜਦੋਂ ਇਹ ਸਿਚੁਏਸ਼ਨ ਹੁੰਦੀ ਨਾ ਤੇ ਜਿੰਨਾ ਜ਼ਿਆਦਾ ਵੈਨ ਬੁੱਢੀਆਂ ਪਾਉਂਦੀਆਂ ਨਾ ਉਹਨਾਂ ਜ਼ਿਆਦਾ ਜੋਸ਼ ਮਰਦਾਂ ਨੂੰ ਚੜ੍ਹਦਾ ਬਦਲਾ ਲੈਣ ਦਾ। ਸੋ ਆਈ ਥਿੰਕ ਦੈਟ ਇਜ਼ ਐਨ ਇੰਡੀਕੇਸ਼ਨ ਟੂ ਦਿਸ ਟ੍ਰੈਡੀਸ਼ਨ ਕਿ ਜਿਹੜਾ ਔਰਤਾਂ ਦਾ ਜਿੰਨਾ ਜ਼ਿਆਦਾ ਵੈਨ ਐਗਜ਼ੈਜਰੇਟਡ ਹੋਏਗਾ ਉਹਨਾਂ ਹੀ ਜਿਹੜਾ ਨਾ ਬਦਲਾ ਲੈਣ ਦੀ ਜਿਹੜੀ ਉਹਨਾਂ ਦੀ ਹੈਗੀ ਹੈ ਤਾਕਤ ਉਹ ਵਧੇਗੀ ਔਰ ਉਹਨੇ ਹੀ ਉਹ ਐਕਸਾਈਟਡ ਹੋਣਗੇ ਆਪਣੇ ਰਿਵੈਂਜਫੁਲ ਹੋਣ 'ਚ। It's an incitement tool historically tragedies ਅਸੀਂ ਵੇਖਿਆ ਵੈਸੇ। I think that this is what I think of it. ਨਾਲੇ ਵੈਸੇ ਵੀ ਤਾਂ ਹਿਸਟਰੀ ਦੇ ਵਿੱਚ ਵੀ ਦੇਖੀਏ ਤਾਂ ਲੇਡੀਜ਼ ਕਰਕੇ ਔਰ ਇਸ਼ਕ ਪਿਆਰ ਮੁਹੱਬਤ ਕਰਕੇ ਲੇਡੀਜ਼ ਦੇ ਕਰਕੇ ਹੀ ਤਾਂ ਕਈ ਰਾਜ ਤਖਤ ਬਦਲੇ ਨੇ ਤੇ ਲੜਾਈਆਂ ਹੋਈਆਂ ਨੇ। ਤਾਂ ਮਤਲਬ ਐਕਸਪ੍ਰੈਸ ਕਿਸੇ ਚੀਜ਼ ਨੂੰ ਕਰਨ ਦੀ ਮੇਰੇ ਖਿਆਲ ਜਿਹੜੀ ਸਮਰੱਥਾ ਜਾਂ ਕੈਪੈਸਿਟੀ ਆ ਲੇਡੀ 'ਚ ਜ਼ਿਆਦਾ ਆ ਬੰਦੇ ਨਾਲੋਂ। ਦੁੱਖ ਹੋਵੇ ਖੁਸ਼ੀ ਹੋਵੇ ਕੁਛ ਵੀ ਹੋਵੇ। ਦੂਸਰਾ ਉਹ ਮਾਂ ਹੈਗੀ ਆ ਨਾ ਜੀ ਜੀ ਉਹ ਮਾਂ ਦਾ ਦੁੱਖ ਜ਼ਿਆਦਾ ਜਿੰਨਾ ਮਾਂ ਦਾ ਦੁੱਖ ਜ਼ਿਆਦਾ ਪਿਓ ਦਾ ਵੀ ਹੈ ਲੇਕਿਨ ਜਿੰਨਾ ਮਾਂ ਦਾ ਹੈ ਉਹ ਕਾਫੀ ਜ਼ਿਆਦਾ ਹੈ। ਜੀ ਉਹ ਤੇ ਵੈਸੇ ਵੀ ਟ੍ਰੈਡੀਸ਼ਨਲੀ ਵੀ ਫੈਕਚੁਅਲੀ ਵੀ ਮਾਂ ਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਵੈਸੇ। ਔਰ ਬੰਦੇ ਤਾਂ ਦੁੱਖ ਦੇ ਵਿੱਚ ਮੈਂ ਕਦੇ ਕਈ ਐਸੇ ਆਪਣੇ ਆਪ ਨੂੰ ਤਕੜਾ ਸਮਝਦੇ ਨੇ ਕਿ ਅੱਖਾਂ 'ਚ ਪਾਣੀ ਤੱਕ ਨਹੀਂ ਆਇਆ। ਔਰ ਮਤਲਬ ਦਿਸ ਇਜ਼ ਅ ਮੈਨਹੁੱਡ ਕਹਿ ਸਕਦੇ ਹਾਂ ਕਿ ਬੰਦੇ ਨੇ ਕਿਸੇ ਵੀ ਦੁੱਖ ਜ਼ੁਲਮ ਦੇ ਅਗੇਂਸਟ ਆਪਣੇ ਮਤਲਬ ਕਿ ਆਪ ਨੂੰ ਦਿਖਾਉਣਾ ਨਹੀਂ, ਆਪਣੀ ਫੀਲਿੰਗਸ ਅੰਦਰਲੀਆਂ ਬਾਹਰ ਨਹੀਂ ਲਿਆਉਣੀਆਂ। ਇਹ ਤੁਹਾਡੀ ਬਿਲਕੁਲ ਗਈ ਸਹੀ ਹੈ ਕਿਉਂਕਿ ਵੰਜਲ ਨੇ ਇਹ ਨਹੀਂ ਸ਼ੋਅ ਕਰਨਾ ਕਿ ਮੈਂ ਵੀਕ ਫੀਲ ਹੋ ਗਿਆ ਔਰ ਉਹਨੇ ਆਪਣਾ ਗ੍ਰੈਂਜਰ ਹੀ ਦਿਖਾਣਾ, ਆਪਣੀ ਉਹਨੇ ਤਾਕਤ ਹੀ ਦਿਖਾਣੀ ਆ। ਅਸੀਂ ਨਿਬੜਾਂਗੇ, ਅਸੀਂ ਕਰਾਂਗੇ, ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਪਾਸਾ ਜਿਹੜਾ ਉਹਨੇ ਦਿਖਾਣਾ ਕਿ ਕਿੰਨਾ ਉਹਨੂੰ ਦੁੱਖ ਹੋਇਆ ਉਹ ਨਹੀਂ ਸ਼ੋਅ ਕਰਨਾ, ਉਹ ਵੀਕਨੈਸ ਹੈ। ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣਾ। ਅਸੀਂ ਮੈਡੀਕਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੀ ਕੇਅਰ ਕਰਦੇ ਹਾਂ ਤੇ ਇੱਕ ਛੋਟੇ ਜਿਹਾ ਬੱਚਾ ਬੜਾ ਬਿਮਾਰ ਸੀਗਾ ਤੇ ਉਹਦੇ ਇੰਟਰਾਵੀਨਸ ਆਪਣੇ ਬਾਂਹ ਦੇ ਵਿੱਚ ਲਾਉਣੀ ਸੀ ਤੇ ਮੈਂ ਉਹਦੇ ਪੇਰੈਂਟਸ ਨੂੰ ਕਿਹਾ, ਉਹਦਾ ਫਾਦਰ ਖੜਾ ਸੀ, ਕਿ ਮੈਂ ਕਿਹਾ ਤੁਸੀਂ ਏਦਾਂ ਕਰੋ, ਤੁਸੀਂ ਬਾਹਰ ਬੈਠੋ, ਮੈਂ IV ਲਾ ਕੇ ਫਿਰ ਤੁਸੀਂ ਜਦੋਂ ਲੱਗ ਜਾਏਗੀ ਅੰਦਰ ਆ ਜਾਇਓ। ਕਹਿੰਦਾ ਨਹੀਂ ਇਹ ਮੇਰਾ ਬੱਚਾ ਆ ਔਰ ਮੈਂ ਇਹਦੇ ਕੋਲ ਰਹਿਣਾ ਔਰ ਤੁਸੀਂ ਮੇਰੇ ਸਾਹਮਣੇ ਕਰੋ। ਮੈਂ ਕਿਹਾ ਨਹੀਂ ਇਸ ਤਰ੍ਹਾਂ ਕੋਈ ਗੱਲ ਨਹੀਂ, ਤੁਸੀਂ ਮਤਲਬ ਬਾਹਰ ਬੈਠੋ 2 ਮਿੰਟ। ਕਹਿੰਦਾ ਨਹੀਂ ਮੈਂ ਸਹਾ ਲੂੰ, ਜੋ ਵੀ ਕੁਛ ਹੋਣਾ, ਗੱਲ ਹੀ ਕੋਈ ਨਹੀਂ। ਅੱਛਾ, ਬੱਚੇ ਦੀ ਬਾਂਹ ਦੇ ਵਿੱਚ ਜਦੋਂ ਮੈਂ IV ਨੀਡਲ ਲਾਈ ਆ ਉਸੇ ਵੇਲੇ ਉਹ ਬੰਦਾ ਆਪਣੇ ਆਪ ਨੂੰ ਐਂ ਘੈਂਟ ਸਮਝਦੇ ਥੱਲੇ ਫਰਸ਼ ਤੇ ਜਾ ਕੇ ਡਿੱਗਿਆ। ਮਤਲਬ ਇੰਨਾ ਦਿਲ ਦੇ ਵਿੱਚ ਉਹ ਸਹਾਰ ਹੀ ਨਹੀਂ ਸਕਿਆ ਇਸ ਚੀਜ਼ ਨੂੰ। ਪਹਿਲਾਂ ਆਪਣੇ ਆਪ ਨੂੰ ਜਿਹੜਾ ਬਹੁਤ ਸਮਝਦਾ ਸੀ ਉਹ ਇਹ ਚੀਜ਼ ਦਿਲ ਦੇ ਵਿੱਚੋਂ ਸਹਾਰ ਹੀ ਨਹੀਂ ਸਕਿਆ, ਠਾਹ ਪਿੱਛੇ ਡਿੱਗਿਆ। ਮੈਂ ਕਿਹਾ ਹੁਣ ਇਹਨੂੰ ਸੰਭਾਲੋ, ਬੱਚੇ ਦੀ ਬਾਅਦ 'ਚ ਕਰਾਂਗੇ ਗੱਲ। ਸੋ ਮੈਨਹੁੱਡ ਦੇ ਵਿੱਚ ਆਪਣੀ ਵੀਕਨੈਸ ਛੁਪਾਈ ਜਾਣਾ ਇਹ ਮੇਰਾ ਖਿਆਲ ਹੈ ਬੜੀ ਵੱਡੀ ਗੱਲ ਹੈ। हाँ जी, अगे बंद चलिए जी, अगला बंद पढ़ो जी। कोई तुसी करना चाह रहे किशोर जी गल? नहीं अगे चलो जी। मैं पढ़ना अगला बंद 213 कलाम रहमू बरादर वंजल। कलामे राह रहमू बरादर वंजल। मैं रहमू वंजल दा भरा है, ਚਾਚਾ ਹੈ ਮੇਰੇ ਖਿਆਲ ਦਾ। ਹਾਂ ਇੱਥੇ ਕਲੀਅਰ ਕੀਤਾ ਉਹਨੇ, ਪਹਿਲੇ ਅਸੀਂ ਇਹੀ ਸਮਝਦੇ ਸੀ ਲੇਕਿਨ ਉਹ ਪੰਚਾਇਤ ਦਾ ਸਰਦਾਰ ਵੀ ਹੈ। ਅੱਛਾ ਠੀਕ ਹੈ, ਉਹਦਾ ਭਰਾ ਵੀ ਹੈ, ਉਹਦਾ ਸਰਦਾਰ ਵੀ ਹੈ। ਹਾਂਜੀ ਕਿਉਂਕਿ ਇਹ ਆਪਣੇ ਪਿੰਡ ਦੇ ਬੜੇ ਹੈਗੇ ਨਾ, ਚੌਧਰੀ ਨੇ। ਹਾਂ ਚੌਧਰੀ ਨੇ, ਵੰਜਲ ਵੀ ਘੱਟ ਨਹੀਂ ਹੈਗਾ। ਹਾਂਜੀ 213 ਬੰਦ ਜੀ। ਹੱਥੋਂ ਪਿਆਲਾ ਝੜ ਪਿਆ, ਰਹਿਮੂ ਮਾਰੀ ਢਾ, ਜੋ ਕੋਈ ਖਰਲ ਦੇ ਮੂੰਹੇ ਵਿੱਚੋਂ ਤੇਰੇ ਡੁਕਿਓ ਆ। ਘੋੜੀਆਂ ਜ਼ਨ ਤਲਾਕ ਕਰੋ, ਛੱਡੇ ਲਓ ਪਿੜਾ, ਅਸੀਂ ਵੈਰ ਵਿਆਹ ਹੋਣਾ, ਜਿਹੜੀ ਕਰੇ ਖੁਦਾ। ਅੱਛਾ ਉਹਨੂੰ ਵਾਰੀ ਗਰਮ ਹੋ ਰਹੇ ਨੇ ਉਹ ਮਾਂ ਤੋਂ ਬਾਅਦ ਨਾ। ਹਾਂਜੀ ਹੱਥੋਂ ਪਿਆਲਾ ਝੜ ਪਿਆ, ਰਹਿਮੋ ਮਾਰੀ ਢਾ, ਜੋ ਕੋਈ ਖਰਲ ਦੇ ਮੂੰਹੇ ਵਿੱਚੋਂ ਡੇਰੇ ਢੁਕਿਓ ਹੀ ਆ। ਗੋੜੀਆਂ ਜ਼ਨ ਤਲਾਕ ਕਰੋ,
ਸਾਡੇ ਲੋ ਪੜਾ ਅਸੀਂ ਵੈਰ ਵਿਆਵਣਾ ਜਿਹੜੀ ਕਰੇ ਖੁਦਾ। ਜਿਸ ਟਾਈਮ ਉਹਨੇ ਕੂਕੀ ਹੈ ਜਾ ਕੇ ਵੰਜਲ ਦੀ ਨਾਰ ਤੇ ਰਹਿਮੋ ਜਿਹੜਾ ਸੀ ਹੱਥੋਂ ਪਿਆਲਾ ਝੜ ਪਿਆ, ਡਿੱਗ ਪਿਆ ਉਹਦੇ, ਔਰ ਢਾਹ ਮਾਰੀ ਉਹਨੇ। ਢਾਹ ਮਨੇ ਦੁੱਖ ਦੀ ਢਾਹਾਂ ਮਾਰ ਮਾਰ ਕੇ ਰੋਣਾ, ਤੇ ਸ਼ਾਇਦ ਤੁਸੀਂ ਸੁਣਿਆ ਹੋਏਗਾ। ਉੱਚੀ ਉੱਚੀ ਜਿਹੜਾ ਹੈ ਬਹੁਤ ਹੀ ਜ਼ੋਰ ਦੇ ਨਾਲ, ਜਿਹੜਾ ਦੁੱਖ ਦੇ ਵਿੱਚ ਜਿਹੜਾ ਰੋਣਾ, ਉਹਨੇ ਜ਼ੋਰ ਦੀ ਢਾਹ ਮਾਰੀ। ਜੋ ਕੋਈ ਖਰਲ ਦੇ ਮੂਹੇ ਵਿੱਚੋਂ, ਮੂਹਾ ਇਹਨਾਂ ਨੇ ਲਿਖਿਆ ਜਿੱਥੋਂ ਜ਼ਾਤ ਟੁਰੇ ਜਾਂ ਮੰਬਾ ਲਿਖਿਆ ਹੈ। ਜੋ ਕੋਈ ਖਰਲ ਦੇ ਮੂਹੇ ਵਿੱਚੋਂ, ਜੋ ਵੀ ਖਰਲਾਂ ਦੇ ਨਾਲ ਰਿਲੇਟਡ ਹੈ, ਜਿਹਦਾ ਵੀ ਕੋਈ ਤਲਕ ਹੈ, ਡੇਰੇ ਟੁਕਿਓ ਆ, ਉਹ ਡੇਰੇ ਜਿਹੜਾ ਹੈ ਉਹ ਇੱਥੇ ਆ ਕੇ ਟੁਕੇ ਹੈ। ਅਮਰਜੀਤ ਜੀ ਡੇਰੇ ਦਾ ਲਫ਼ਜ਼ ਆ ਗਿਆ ਹੁਣ, ਤੁਸੀਂ ਕਹਿ ਰਹੇ ਸੀ ਪਹਿਲੇ ਦਾਇਰਾ ਸੀ, ਹੁਣ ਡੇਰਾ ਆ ਗਿਆ। ਡੇਰੇ ਟੁਕਿਓ, ਟੁਕਣਾ ਹੁੰਦਾ ਆਣਾ। ਘੋੜੀਆਂ ਜ਼ਨ ਤਲਾਕ ਕਰੋ, ਘੋੜੀਆਂ ਜਿਹੜੀਆਂ ਹੈ ਨੇ ਤੁਹਾਡੀਆਂ ਜ਼ਨ ਤਲਾਕ ਕਰੋ। ਇਹਦਾ ਮਤਲਬ ਹੈਗਾ ਕਿ ਘੋੜੀਆਂ ਨੂੰ ਤਲਾਕ ਸ਼ੁਦਾ ਜਾਂ ਤਲਾਕ ਹੋਈਆਂ ਰੰਨਾ ਸਮਝੋ, ਜਿਹਨੂੰ ਡਾਈਵੋਰਸ ਦੇ ਦਿੱਤੀ ਜਾਂਦੀ ਹੈ। ਤਲਾਕ ਮਾਨੇ ਡਾਈਵੋਰਸ। ਘੋੜੀਆਂ ਨੂੰ ਆਪਣਾ ਤਲਾਕਸ਼ੁਦਾ ਰੰਨਾ ਸਮਝੋ, ਔਰ ਜਿਹੜੀ ਤਲਾਕਸ਼ੁਦਾ ਔਰਤ ਹੁੰਦੀ ਹੈ ਉਹ ਖਾਮਦ ਉੱਤੇ ਹਰਾਮ ਹੋ ਜਾਂਦੀ ਹੈ। ਕਿ ਤੁਸੀਂ ਘੋੜੀਆਂ ਜਿਹੜੀਆਂ ਨੇ ਉਹਨਾਂ ਨੂੰ ਤਲਾਕਸ਼ੁਦਾ ਜ਼ਨਾਨੀਆਂ ਸਮਝੋ। ਸਾਡੇ ਲਓ ਪੜਾ, ਸਾਡੇ ਮੈਨੇ ਹੈਗਾ ਸੰਡੇ, ਸੰਡੇ ਜਿਹੜੇ ਨੇ ਉਹਨਾਂ ਨੂੰ ਲੈ ਕੇ, ਪੜਾ ਮੈਨੇ ਹੈਗਾ ਉਹਨਾਂ ਤੇ ਸਵਾਰੀ ਕਰੋ, ਉਹਨਾਂ ਨੂੰ ਤਿਆਰ ਕਰ ਲਓ, ਉਹਨਾਂ ਦੇ ਉੱਤੇ ਅਸੀਂ ਜਿਹੜਾ ਜਾਣਾ, ਹਮਲਾ ਕਰਨਾ। ਅਸੀਂ ਵੈਰ ਵਿਆਵਣਾ ਜਿਹੜੀ ਕਰੇ ਖੁਦਾ। ਲਓ ਜੀ, ਹੋਰ ਕੋਈ ਲਫ਼ਜ਼ ਹੈ ਤੇ ਪੁੱਛ ਲਓ ਤੁਸੀਂ। ਨਹੀਂ, ਇੱਕ ਗੱਲ ਅੱਛੀ ਹੋ ਗਈ, ਦਾਇਰਾ ਤੇ ਡੇਰੇ ਦਾ ਮਤਲਬ ਜਰਾ ਨਾ ਕਲੀਅਰ ਹੋ ਗਿਆ ਇਹ ਦੋ ਬੰਦਾਂ ਚ ਨਾ ਵਾਰੀ। that is very pleasing, ਮੈਂ enjoy ਕਰ ਰਿਹਾ ਹਾਂ ਬੜਾ। ਠੀਕ ਹੈ, I think it's clear। ਪੜਾ ਜਿਹੜਾ ਹੈਗਾ, ਪੜਾ ਦਾ ਮਤਲਬ ਹੈ ਪੀੜ ਲੋ, ਸਵਾਰੀ ਲਈ ਤਿਆਰ ਕਰਾ ਲੋ। ਵੈਰ ਵਿਆਵਣਾ, ਇੰਤਕਾਮ ਲੈਣਾ, ਕਤਲ ਦਾ ਬਦਲਾ ਲੈਣਾ। ਠੀਕ ਹੈ डॉक्टर साहब, एक घोड़ियां की छोड़ी ते संडियां पर सवारी वाली ਜਿਹੜੀ ਇਮੇਜਰੀ ਯੂਜ਼ ਹੋਣੀ ਪਈ, ਇਹ ਇਸ ਦਾ ਮਤਲਬ ਕੀ ਹੋਇਆ ਕਿ ਤੁਸਾਂ ਜ਼ਿੰਦਗੀ ਨੇ ਜਿਹੜੀ ਤੁਸਾਂ ਨੇ ਆਮ ਤੌਰ ਨੀ ਜਿਹੜੀ ਲਗਜ਼ਰੀ ਹੈ ਉਹ ਛੋੜੋ, ਤੇ ਹੁਣ ਜਿਹੜਾ ਕਿਹੜਾ ਵੀ ਤੁਸਾਂ ਕੀ ਜਾਨਵਰ ਲੱਭਣਾ ਪਿਆ ਉਸ ਕੀ ਇਸਤੇਮਾਲ ਕਰੋ। ਇਹ ਮਤਲਬ ਕੀ ਹੋਇਆ ਇਸ ਦਾ? ਘੋੜੀਆਂ ਜ਼ਨ ਤਲਾਕ ਕਰੋ, ਕਿ ਜਿਸ ਤਰ੍ਹਾਂ ਹੈਗਾ ਕਿ ਉਹਨਾਂ ਨੂੰ ਇਹ ਸਾਡੇ ਲੋ ਪੜਾ, ਸਾਡੇ ਤੇ ਉਹ ਕਹਿ ਰਿਹਾ ਕਿ ਸੰਡੇ ਜਿਹੜੇ ਨੇ ਨਾ ਉਹ ਤੇ ਤੁਸੀਂ ਲੈ ਲਓ। ਸੰਡਾ ਜਿਹੜਾ ਹੈਗਾ ਬੜਾ ਇੱਕ ਦੇ ਵਿੱਚ ਮਿਥੀਕਲ ਰੈਫਰੈਂਸ ਵੀ ਹੈਗਾ। ਡਾਕਟਰ ਲਖਵੀਰ ਜੀ ਤੁਸੀਂ ਹੋ ਨਾ ਇੱਥੇ? ਇਹਦੇ ਚ ਨਾ ਥੋੜਾ ਜਿਹਾ ਮਿਥੀਕਲ ਰੈਫਰੈਂਸ ਵੀ ਹੈ ਕਿ ਜਿਹੜੇ ਸੰਡੇ ਨੇ, ਤੁਹਾਨੂੰ ਪਤਾ ਹੈ ਕਿ ਜਿਹੜਾ ਸੰਡਾ ਹੈ ਉਹਦੇ ਸਿੰਘਾਂ ਦੇ ਉੱਤੇ ਇਹ ਦੁਨੀਆ ਖਲੋਤੀ ਹੋਈ ਹੈ। ਇੱਕ ਜਿਹੜੀ ਮਿੱਥ ਹੈਗੀ ਹੈ ਕਿ ਉਹਦੇ ਦੋ ਸਿੰਘਾਂ ਦੇ ਉੱਤੇ ਇਹ ਦੁਨੀਆ ਜਿਹੜੀ ਹੈ ਖਲੋਤੀ ਹੈ। ਮੇਰੇ ਖਿਆਲ ਹੈ ਇੰਡੀਅਨ ਮਿੱਥ ਹੀ ਹੈਗੀ ਹੈ। ਤੇ ਉਹ ਸੰਡਿਆਂ ਦੇ ਬੈਠ ਕੇ ਜਾਣਾ ਜਿਹੜਾ ਹੈਗਾ ਉਹ ਇੱਕ ਇਹ ਵੀ ਹੈ ਕਿ ਤੇਰੀ ਬਹੁਤ ਹੀ ਬੇਸਿਕ ਕਿਸਮ ਦੀ ਜਿਹੜੀ ਪੁਰਾਣਾ ਕੋਈ ਰਿਚੁਅਲ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਸੰਡਿਆਂ ਤੇ ਬੈਠ ਕੇ ਉਹ ਅਟੈਕ ਕਰਦੇ ਸਨ ਜਾਂ ਜਾਂਦੇ ਸਨ ਜਾਂ ਰਾਠ ਲੜਦੇ ਸਨ। ਜਿਹੜਾ ਹੀਰ ਦਮੂਦਰ ਹੈ ਉਹਦੇ ਵਿੱਚ ਵੀ ਜਦੋਂ ਹੀਰ ਦੀ ਸ਼ਾਦੀ ਹੁੰਦੀ ਹੈ ਤੇ ਰਾਂਝਾ ਜਿਹੜਾ ਹੈ ਉਹ ਸੰਡੇ ਤੇ ਬੈਠ ਕੇ ਉਹਨੂੰ ਵੇਖਣ ਆਉਂਦਾ ਹੈ ਉਸ ਸ਼ਾਦੀ ਨੂੰ। ਉੱਥੇ ਵੀ ਜਿਹੜਾ ਹੈਗਾ ਉਹ ਦਮੂਦਰ ਸ਼ਾਇਦ ਇਹ ਕਹਿਣਾ ਚਾਹ ਰਿਹਾ ਕਿ ਇਹ ਕੋਈ ਬੜਾ ਬੇਸਿਕ ਕਿਸਮ ਦਾ ਜਿਹੜਾ ਹੈ ਜੈਸਚਰ ਹੈਗਾ ਕਿ ਜਿਹਦੇ ਉੱਤੇ ਪੂਰੀ ਜ਼ਮੀਨ ਖਲੋਤੀ ਹੋਈ ਹੈ।
ਉਹ ਉਸ ਜਾਨਵਰ ਦੇ ਉੱਤੇ ਬੈਠ ਕੇ ਆਣਾ ਕੋਈ ਮਿਥੀਕਲ ਜਾਂ ਇਸ ਤਰ੍ਹਾਂ ਦਾ ਹੈ। ਇੱਥੇ ਵੀ ਜਿਹੜਾ ਹੈ ਉਹ ਕਹਿੰਦਾ ਕਿ ਅਸੀਂ ਘੋੜਿਆਂ ਤੇ ਨਹੀਂ ਜਾਵਾਂਗੇ, ਘੋੜੀਆਂ ਨੂੰ ਛੱਡ ਦਿਓ, ਸੰਡੇ ਜਿਹੜੇ ਨੇ ਉਹਨਾਂ ਦੀ ਤਿਆਰੀ ਕਰੋ, ਜਿਹੜੇ ਮੋਰ ਬੇਸਿਕ ਔਰ ਮੋਰ ਰਿਚੁਅਲ ਔਰ ਮੋਰ ਟ੍ਰੈਡੀਸ਼ਨਲ ਹੈ। ਜ਼ੁਬੈਰ ਸਾਹਿਬ, ਹਾਂਜੀ, ਮੇਰੇ ਤੇ ਇੱਕ ਹੋਰ ਆ ਰਿਹਾ ਸੀ ਐਸੀ ਲਾਈਨ ਤੇ, ਲੇਕਿਨ ਇਹਦੇ ਕਰੀਬ ਇੱਥੇ ਮੈਨੂੰ ਲੱਗਦਾ ਪਿਆ ਸੀ ਕਿ ਜਿਵੇਂ ਕਿਸ਼ੋਰ ਜੀ ਨੇ ਕਿਹਾ ਕਿ ਤਲਾਕ ਦਾ ਮਤਲਬ ਹੁੰਦਾ ਸੈਪਰੇਸ਼ਨ, ਬੇਸਿਕਲੀ ਨਾ ਛੱਡਣਾ, ਤਰਕ ਕਰ ਦੇਣਾ। ਹਾਂ, ਤੇ ਜਿਹੜੀ ਘੋੜੀ ਹੈ ਉਹ ਤੁਹਾਡੀ ਮਲਕੀਅਤ ਹੁੰਦੀ ਹੈ, ਪ੍ਰਾਪਰਟੀ ਹੁੰਦੀ ਹੈ। ਔਰਤ ਵੀ ਤੁਹਾਡੀ ਮਲਕੀਅਤ ਹੁੰਦੀ ਹੈ, ਸੰਡੇ ਵੀ ਤੁਹਾਡੇ ਮਲਕੀਅਤ ਹੁੰਦੇ ਨੇ। ਤੇ ਉਹ ਮਲਕੀਅਤ ਦਾ ਮਤਲਬ ਹੈ ਦੇ ਆਰ ਯੂਰ ਪ੍ਰਾਪਰਟੀ, ਦੇ ਆਰ ਯੂਰ ਐਸਟ ਇਨ ਟਰਮਸ ਆਫ ਇਕਨੋਮੀ। ਤੇ ਮੈਂ ਕਹਿੰਦਾ ਇੱਥੇ ਉਹ ਕਹਿ ਰਿਹਾ ਕਿ ਇਹ ਜਿਹੜੇ ਐਸਟ ਤੁਸੀਂ ਸਾਂਭ ਕੇ ਬੈਠੇ ਹੋ, ਕਿਉਂਕਿ ਐਸਟ ਤੁਹਾਨੂੰ ਵੀਕ ਕਰਦੇ ਨੇ, ਤੁਹਾਨੂੰ ਕਮਜ਼ੋਰ ਕਰਦੀ ਨਾ, ਪੈਸਾ ਦੌਲਤ ਕਮਜ਼ੋਰ ਕਰਦੀ ਹੈ। ਤੇ ਉਹ ਕਹਿ ਰਿਹਾ ਕਿ ਤੁਸੀਂ ਇਸ ਲਈ ਇਹ तमाम ਐਸਟ ਨੂੰ ਤਰਕ ਕਰੋ, ਇਹਨਾਂ ਨੂੰ ਸਾਂਭੋ ਨਾ, ਬਲਕਿ ਇਹਨਾਂ ਨੂੰ ਤਾਕ ਛੱਡਣ ਵਾਸਤੇ ਤਿਆਰ ਹੋ ਜਾਓ। ਔਰ ਭੇੜਨ ਵਾਸਤੇ ਜਾਂ ਈਵਨ ਉਹਨਾਂ ਨੇ ਕਿਹਾ ਜੀ ਕਿ ਗਰਮੀ ਇੰਨੀ ਜ਼ਿਆਦਾ ਵੇ ਕਿ ਘੋੜੀਆਂ ਤੇ ਔਰਤਾਂ ਤੇ ਤੁਸੀਂ ਛੱਡੀਆਂ ਨੇ, ਕਿਉਂਕਿ ਤੁਸੀਂ ਜੰਗ ਤੇ ਜਾਣਾ ਲੜਨ ਵਾਸਤੇ, ਤੇ ਤੁਹਾਨੂੰ ਇਹ ਤਰਕ ਕਰਨੇ ਪੈਣੇ ਨੇ। ਤੇ ਉਹਦੇ ਤੁਹਾਨੂੰ ਸੰਡੇ ਵੀ ਅਗਰ ਚਾਹੀਦੇ ਨੇ ਨਾ ਲੜਾਈ 'ਚ ਜਾਣ ਵਾਸਤੇ, ਤੇ ਸੰਡੇ ਵੀ ਫੜੋ, ਕਿਉਂਕਿ ਹੁਣ ਬਦਲਾ ਜਿਹੜਾ ਵੇ ਉਹ ਹਰ ਸੂਰਤ ਦਿੱਤਾ ਜਾਏਗਾ, ਹਰ ਕੀਮਤ ਤੇ ਦਿੱਤਾ ਜਾਏਗਾ। ਔਰ ਉਹਦੇ ਵਾਸਤੇ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇਗੀ ਨਾ, ਭਾਵੇਂ ਸੰਡੇ ਦੀ ਹੋਵੇ, ਭਾਵੇਂ ਜ਼ਨ ਦੀ ਹੋਵੇ, ਤੇ ਭਾਵੇਂ ਘੋੜੀ ਦੀ ਹੋਵੇ। ਵੀ ਵਿਲ ਹੈਵ ਟੂ ਗੋ ਥਰੂ ਇਟ। ਸੰਡੇ ਜਿਹੜਾ ਨਾ ਉਹ ਬੜਾ ਮੀਨਿੰਗਫੁਲ ਹੈ। ਮੈਂ ਉਹ ਇੱਥੇ ਡਾਕਟਰ ਲਖਵੀਰ ਜੀ ਨਜ਼ਰ ਨਹੀਂ ਆ ਰਹੇ, ਉਹ ਮਾਈਥੋਲੋਜੀ ਦੀ ਸਾਨੂੰ ਦੱਸ ਸਕਦੇ ਕਿ ਸ਼ਿਵ ਦੇ ਨਾਲ ਵੀ ਔਰ ਜਾਂ ਵਿਸ਼ਨੂੰ ਦੇ ਨਾਲ ਵੀ। ਡਾਕਟਰ ਲਖਵੀਰ ਜੀ ਹੋ ਤੁਸੀਂ? ਹਾਂਜੀ ਹਾਂਜੀ ਸਰ, ਹਾਂਜੀ ਹਾਂਜੀ, ਤੁਸੀਂ ਪਹਿਲੇ ਮੈਂ ਬੁਲਾਇਆ ਸੀ ਤੇ ਤੁਸੀਂ ਆਵਾਜ਼ ਨਹੀਂ ਆਈ ਤੁਹਾਡੀ। ਹਾਂਜੀ। ਇਹ ਜਿਹੜਾ ਸੰਡਾ ਹੈਗਾ, ਸੰਡਾ ਇਹਦਾ ਸ਼ਿਵ ਦੇ ਨਾਲ ਜਾਂ ਅਰਲੀ ਮੈਥੋਲੋਜੀ 'ਚ ਇਹਦਾ ਕੋਈ ਜ਼ਿਕਰ ਹੈ ਮਹਾਭਾਰਤ ਵਗੈਰਾ? ਇਹਨੂੰ ਸ਼ਿਵ ਪੁਰਾਣ ਦੇ ਵਿੱਚ ਨਾ ਅਸੀਂ ਨੰਦੀ ਬੋਲਦੇ ਆ, ਨੰਦੀ ਦੀ ਸਵਾਰੀ ਬੋਲਦੇ ਆ। ਇਹ ਵਾਲਾ ਸ਼ਬਦ ਥੋੜਾ ਡੈਰੋਗੇਟਰੀ ਜਿਹਾ ਹੁੰਦਾ। ਨੰਦੀ ਦੇ ਫਾਰਮ ਦੇ ਵਿੱਚ ਉਹਦੀ ਪੂਜਾ ਕਰਦੇ ਆ। ਤੇ ਉਹਨੂੰ ਇਸ ਚੀਜ਼ ਨਹੀਂ ਮੈਂ ਚਾਹ ਰਿਹਾ ਸੀ ਜੀ 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 ਉਹਨੂੰ ਇਸੇ ਚੀਜ਼ ਨਾਲ ਕੰਸੀਡਰ ਕੀਤਾ ਜਾਂਦਾ ਜੀ ਕਿ ਜਿਵੇਂ ਅਸੀਂ ਸ਼ਾਇਦ ਤੁਸੀਂ ਸੁਣਿਆ ਹੋਵੇ, ਇੱਕ ਪੰਜਾਬੀ ਦੀ ਕਹਾਣੀ ਵੀ ਹੈ, ਧਰਤੀ ਹੇਠਲਾ ਬਲਦ। ਹਾਂਜੀ ਹਾਂਜੀ ਬਿਲਕੁਲ ਹੈ। ਉਹ ਵਿਰਕ ਦੀ ਕਹਾਣੀ ਹੈ। ਜੀ 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 ਉਹ ਵੀ ਸਿੰਬੋਲਿਕ ਹੈਗੀ ਆ। ਤੇ ਉਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਰਾ ਜਿਹੜਾ ਹੈ ਨਾ ਚੱਕਿਆ ਹੋਇਆ ਧਰਤੀ ਦਾ ਸਾਰਾ ਜਿੰਨਾ ਵੀ ਹੈ ਉਹ ਆਪਣੇ ਤੇ ਹੀ ਹੈ। ਉਹਨੂੰ ਅਸੀਂ ਨੰਦੀ ਬੋਲਦੇ ਹਾਂ, ਤੇ ਇਹ ਬੜਾ ਮਿਥੀਕਲ ਹੈਗਾ ਸਾਡੀ ਟ੍ਰੈਡੀਸ਼ਨ ਦੇ ਵਿੱਚ। ਹਾਂ, ਇਹ ਇੱਥੇ ਇੱਕ ਲਾਈਨ ਹੈਗੀ ਹੈ ਕਿ ਘੋੜੀਆਂ ਜ਼ਨ ਤਲਾਕ ਕਰੋ, ਕਿ ਜਿਹੜੀਆਂ ਤੁਹਾਡੇ ਕੋਲ ਘੋੜੀਆਂ ਨੇ ਉਹਨਾਂ ਨੂੰ ਤਲਾਕਸ਼ੁਦਾ ਔਰਤਾਂ ਸਮਝੋ। ਸਾਡੇ ਲੋ ਪੜਾ ਜਿਹੜੇ ਸੰਡੇ ਨੇ ਉਹਨਾਂ ਨੂੰ ਤਿਆਰ ਕਰੋ। ਸੰਡਿਆਂ ਦੇ ਉੱਤੇ ਬੈਠ ਕੇ ਜਾਵਾਂਗੇ ਅਸੀਂ। ਤੁਹਾਨੂੰ ਕੀ ਸਮਝ ਆਉਂਦੀ ਹੈ ਇਸ ਲਾਈਨ ਦੀ? ਸਰ ਮੇਰਾ ਬੜਾ ਡਿਫਰੈਂਟ ਜਿਹਾ ਵਿਊ ਆ। ਮੈਂ ਤਾਂ ਇੱਥੇ ਤੱਕ ਚਲੇ ਜਾਊਂਗੀ ਕਿ ਜਦੋਂ ਅਸੀਂ ਇਹਨੂੰ ਐਜ਼ ਏ ਟ੍ਰਾਈਬ ਕਲਚਰ ਦੀ ਫਾਰਮ ਦੇ ਵਿੱਚ ਵੀ ਸਟੱਡੀ ਕਰਦੇ ਆ ਨਾ, ਤੇ ਜਿਹੜਾ ਘੋੜਾ ਹੈਗਾ ਨਾ ਉਹ ਸਾਡਾ ਆਪਣਾ ਨਹੀਂ ਹੈ। ਤੇ ਜਦੋਂ ਅਸੀਂ ਉਸੇ ਫਾਰਮ ਦੇ ਵਿੱਚ ਜਾ ਕੇ ਦੇਖਦੇ ਹਾਂ, ਜਿਹੜੀ ਸਾਡੀ ਟ੍ਰਾਈਬਲ ਇੱਕ ਟ੍ਰੈਡੀਸ਼ਨ ਰਹੀ ਹੈਗੀ ਆ, ਤੇ ਉਹ ਬਾਹਰਲੀਆਂ ਜਿਹੜੀਆਂ ਸਾਡੀਆਂ ਉਹ ਚੀਜ਼ਾਂ ਨੇ ਉਹਨਾਂ ਨੂੰ ਉਹਨਾਂ ਦੀ ਰਿਜੈਕਸ਼ਨ ਵੀ ਹੈਗੀ ਹੈ। ਘੋੜਾ ਤੇ ਆਰੀਆ ਹੀ ਲੈ ਕੇ ਆਇਆ ਸੀ, ਇਹ ਗੱਲ ਸਹੀ ਹੈ ਤੁਹਾਡੀ। ਸੰਡਾ ਸਾਡਾ ਆਪਣਾ ਹੈ, ਹੜੱਪਾ ਦਾ ਸੰਡਾ ਹੀ ਹੈ। ਤੇ ਘੋੜੇ ਜਿਹੜੀ ਗੱਲ ਸਹੀ ਸਾਹਿਬ ਨੇ ਕੀਤੀ ਹੈ ਨਾ, ਉਹ ਲਗਭਗ ਉਹਦੇ ਨੇੜੇ ਤੇੜੇ ਪਹੁੰਚੇ, ਪਰ ਉਹ ਥੋੜਾ ਜਿਹਾ ਇੱਕ ਉੱਥੇ ਡਿਫਰੈਂਸ ਰਹਿ ਗਿਆ। ਪਰ ਮੇਰਾ ਉਸੇ ਚੀਜ਼ ਦੇ ਨਾਲ ਹੀ ਮੈਂ ਉਹਨੂੰ ਐਗਰੀ ਕਰਦੀ ਹਾਂ। ਹਾਂਜੀ, ਹੁਣ ਜ਼ਿਆਦਾ ਕਲੀਅਰ ਹੋ ਜਾਏਗਾ ਜੀ। ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਹਾਂਜੀ ਹਾਂਜੀ, ਮੇਰਾ ਖਿਆਲ ਇਹ ਜਿਹੜਾ ਰੈਮੋ ਆ, ਉਹਦੇ ਵਿੱਚੋਂ ਉਹਦੇ ਹੱਥੋਂ ਪਿਆਲਾ ਡਿੱਗ ਪਿਆ, ਉਹਨੇ ਢਾਹ ਮਾਰੀ ਆ। ਤੇ ਉਹ ਕਹਿੰਦਾ ਕਿ ਜੋ ਵੀ ਖਰਲ ਦੇ ਨਾਲ ਰਿਲੇਟਡ ਨੇ ਉਹ ਸਾਰੇ ਬੰਦੇ ਇੱਥੇ ਟੁਕੋ, ਇੱਥੇ ਆਵੋ। ਤੀਸਰੀ ਲਾਈਨ 'ਚ ਕਹਿੰਦਾ ਕਿ ਘੋੜੀਆਂ ਜਨ ਮੀਨਸ ਆਦਮੀ, ਉਹਨਾਂ ਨੂੰ ਇਕੱਠਿਆਂ ਕਰੋ, ਸੰਡੇ ਲਿਓ ਪੜਾ। ਸੰਡਾ ਔਰ ਬਲਦ ਦੇ ਵਿੱਚ ਫਰਕ ਹੈ। ਸੰਡਾ ਖੇਤੀ ਦੇ ਵਿੱਚ ਆਮ ਤੌਰ ਤੇ ਲੋਅਰ ਲੈਵਲ ਆਫ ਐਗਰੀਕਲਚਰ ਵਾਲੇ ਜਿਹੜੇ ਲੋਕ ਨੇ ਨਾ, ਗਰੀਬ ਗਰੂਬ, ਉਹ ਯੂਜ਼ ਕਰਦੇ ਨੇ।
ਤੇ ਘੋੜਾ ਬੜੀ ਉੱਪਰਲੀ ਜਗ੍ਹਾ ਔਰ ਬਲਦ ਉਹ ਤੋਂ ਥੱਲੇ ਆਉਂਦਾ। ਔਰ ਸੰਡੇ ਦੇ ਵਿੱਚ ਨਾਲ ਖੇਤੀ ਕਰਨ ਵਾਲੇ ਜਿਹੜੇ ਆਮ ਹੁੰਦੇ ਨੇ ਛੋਟੇ ਛੋਟੇ ਖੇਤੀ ਕਰਨ ਵਾਲੇ ਬੰਦੇ, ਉਹ ਸੰਡਿਆਂ ਸੁੰਡਿਆਂ ਨਾਲ ਕਰਦੇ ਨੇ। ਇਟਸ ਨਾਟ ਅ ਵੈਰੀ ਰਿਸਪੈਕਟਡ ਪਾਰਟ ਆਫ ਐਗਰੀਕਲਚਰ ਕੇ ਸੰਡਿਆਂ ਦੇ ਨਾਲ ਕਰਨੀ, ਪਰ ਟਫੀ ਬੜੇ ਹੁੰਦੇ ਨੇ ਬਹੁਤ ਜ਼ਿਆਦਾ ਕਿ ਤੁਸੀਂ ਸੰਡੇ ਵੀ ਔਰ ਬਲਦ ਵੀ, ਜਨ ਮੀਨਸ ਆਦਮੀ, ਬੰਦੇ ਘੋੜੀਆਂ ਤੇ ਆਦਮੀ ਤੇ ਸੰਡੇ ਇਕੱਠੇ ਕਰਕੇ ਲਿਆਓ। ਅਸੀਂ ਵੈਰ ਦੇ ਨਾਲ ਵਿਆਹ ਕਰਨ ਦੇ ਤਰੀਕੇ ਦੇ ਨਾਲ ਜਾ ਰਹੇ ਹਾਂ। ਜੋ ਜਿਹੜੀ ਕਰੇ ਖੁਦਾ, ਜੋ ਅੱਗੇ ਹੁੰਦੀ ਆ ਸੋ ਹੁੰਦੀ ਆ। ਮੇਰਾ ਖਿਆਲ ਉਹਦੀ ਇੱਕ ਇਹ ਕਾਲ ਹੈਗੀ ਆ ਟੂ ਦ ਸੁਸਾਇਟੀ ਕਿ ਇਸ ਤਰ੍ਹਾਂ ਆਰਗੇਨਾਈਜ਼ ਕਰੋ। ਤੁਸੀਂ ਹੋ ਸਕਦਾ ਸਹੀ, ਲੇਕਿਨ ਮੇਰੇ ਕੋਲ ਤੇ ਜ਼ਨ ਹੈ। ਜ਼ਨ ਮੈਨੇ ਹੁੰਦਾ ਔਰਤ, ਕੋੜੀਆਂ, ਜ਼ਨ ਤਲਾਕ ਕਰੋ। ਤੇ ਤੁਹਾਡੇ ਕੋਲ ਤੁਸੀਂ ਕਹਿੰਦੇ ਹੋ ਜਨ ਹੈ। ਜਨ ਤੇ ਮਤਲਬ ਸਪੀਸ਼ੀਜ਼ ਹੈ, ਉਹ ਮੈਂ ਪਤਾ ਹੈ, ਉਹਦਾ ਮਤਲਬ ਬੰਦਾ ਹੀ ਹੈ, ਲੋਕ ਹੀ ਹੈ। ਹਾਂ ਨਹੀਂ, ਸਾਡੇ ਵੀ ਜ਼ਨ ਹੈ ਤਾਂ ਜ਼ਨ ਨਹੀਂ, ਕਿਉਂਕਿ ਜ਼ਨ ਤਲਾਕ ਕਰੋ ਫਿਰ ਮਤਲਬ ਨਹੀਂ ਬਣਦਾ। ਜ਼ਨ ਮੀਨਸ ਜਨਾਨੀਆਂ ਤੁਸੀਂ ਕਹਿ ਰਹੇ ਹੋ? ਨਹੀਂ, ਜਨ ਤੁਸੀਂ ਕਰੋ ਨਾ, ਜਨ ਘੋੜੀਆਂ, ਜਨ ਤਲਾਕ ਕਰੋ, ਇਹਦੀ ਫੇਰ ਸੈਂਸ ਨਹੀਂ। ਅਗਰ ਅਸੀਂ ਜਨ ਵੀ ਕਰ ਲਈਏ ਇਹਦੀ ਸੈਂਸ ਤੇ ਫੇਰ ਵੀ ਨਹੀਂ ਬਣ ਰਹੀ। अमरजीत जी, ये जन जेड़ा लफ्ज है ना, ये फारसी ना आया, इसका मतलब औरत है। ठीक है, ਉਹ ਤੇ ਉਹਨਾਂ ਨੂੰ ਪਤਾ ਹੈ, ਅਮਰਜੀਤ ਨੂੰ ਪਤਾ ਹੈ, ਜ਼ਨ ਦਾ ਤੇ ਪਤਾ ਹੈ। असां तो रन आखने हैं ना डॉक्टर हाँ सर, रन आखने बिल्कुल मैं कहने लगा। ठीक 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 ठीक। ਉਹ ਵਾਰਿਸ ਸ਼ਾਹ ਦੀ ਲਾਈਨ ਹੈ, ਜ਼ਨ ਤਲਵਾਰ ਘੋੜਾ ਤੇ ਇੱਕ ਹੋਰ ਫਕੀਰ ਚਾਰੇ ਥੋਕ ਕਿਸੇ ਦੇ ਯਾਰ ਨਹੀਂ। ਬਿਲਕੁਲ ਸਹੀ, ਬਿਲਕੁਲ ਸਹੀ। ਇੱਥੇ ਕਹਿ ਰਹੇ ਨੇ ਕਿ ਤੁਸੀਂ ਜਨਾਨੀਆਂ ਨੂੰ ਛੱਡ ਕੇ, ਤਲਾਕ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਡਾਈਵੋਰਸ ਕਰਕੇ, ਤੁਸੀਂ ਉਹਨਾਂ ਨੂੰ ਘਰੇ ਛੱਡ ਕੇ ਘੋੜੀਆਂ ਲਿਆਓ ਔਰ ਸੰਡਿਆਂ ਨੂੰ ਵੀ ਨਾਲ ਲੈ ਕੇ ਆਓ। ਮੇਰਾ ਖਿਆਲ ਇਹ ਹੈ ਕਿ ਇਹਦਾ ਇਹ ਨਹੀਂ, ਤਲਾਕ ਡਜ਼ਨਟ ਮੀਨਸ ਡਾਈਵੋਰਸ ਕਰਕੇ ਆਓ ਤੁਸੀਂ ਉਹਨਾਂ ਨੂੰ। ਨਹੀਂ ਅਮਰਜੀਤ ਜੀ, ਤਲਾਕ ਬੇਸਿਕਲੀ ਜਿਹੜਾ ਵਰਡ ਹੈ ਨਾ, ਉਹਦਾ ਬੇਸਿਕ ਮਤਲਬ ਜਿਹੜਾ ਨਾ, ਫਾਰਸੀ ਦਾ ਵਰਡ ਜਾਂ ਅਰਬੀ ਦਾ, ਉਹਦਾ ਮਤਲਬ ਹੁੰਦਾ ਵੀ ਟੂ ਗਿਵ ਅਪ, ਟੂ ਸੈਪਰੇਟ ਯੋਰਸੈਲਫ। ਤੇ ਉਹ ਬਿਲਕੁਲ ਐਸੀ ਨਹੀਂ ਕਹਿ ਰਹੇ ਨੇ। ਤਲਾਕ ਦਾ ਮਤਲਬ ਸੈਪਰੇਸ਼ਨ ਹੀ ਹੁੰਦਾ ਵੀ ਬੇਸਿਕਲੀ, ਲੇਕਿਨ ਉਹ ਵਰਡ ਚੁੱਕੇ ਪਰਸ਼ੀਅਨ ਹੈ ਤੇ ਉਹਦੀ ਇੱਕ ਕੋਨੋਟੇਸ਼ਨ ਹੈ ਸਾਡੇ ਜਿਹਦੇ ਵਿੱਚ ਸ਼ਾਦੀ ਤੇ ਹਵਾਲੇ ਨਾਲ। ਲੇਕਿਨ ਬੇਸਿਕਲੀ ਉਹਦਾ ਵਰਡ ਜਿਹੜਾ ਐਕਚੁਅਲ ਮੀਨਿੰਗ ਹੈ ਉਹ ਹੋ ਗਿਆ ਸੈਪਰੇਸ਼ਨ। ਸੈਪਰੇਸ਼ਨ, ਹਾਂਜੀ, ਸੈਪਰੇਸ਼ਨ ਐਕਚੁਅਲੀ ਸੈਪਰੇਸ਼ਨ ਵਰਡ ਹੈ। ਨਹੀਂ, ਤਲਾਕ ਸਾਡਾ ਇੱਕ ਲਾਫੁਲ ਲਫ਼ਜ਼ ਹੈ, ਉਹਦਾ ਮਤਲਬ ਡਾਈਵੋਰਸ ਹੀ ਹੈ। ਔਰਤ ਨੂੰ ਡਾਈਵੋਰਸ ਜਿਹੜੇ ਤੁਸੀਂ ਦਿੰਦੇ ਹੋ, ਉਹਦੇ ਲਈ ਅਸੀਂ ਤਲਾਕ ਇੱਕ ਕਾਨੂੰਨੀ ਲਫ਼ਜ਼ ਹੈ। ਲਾਫੁਲ ਜਿਹੜਾ ਨਾ ਉਹ ਟਰਮ ਹੈਗੀ ਹੈ, ਉਹਦਾ ਮਤਲਬ ਡਾਈਵੋਰਸ ਹੀ ਹੈ, ਉਹਦਾ ਹੋਰ ਕੋਈ ਮਤਲਬ ਨਹੀਂ। ਨਹੀਂ ਡਾਕਟਰ ਸਾਹਿਬ, ਉਹ ਵੈਸੇ ਮੈਂ ਕਹਿ ਰਿਹਾ ਕਿ ਅਗਰ ਤੁਸੀਂ ਲੀਗਲ ਕੋਨੋਟੇਸ਼ਨ ਦੇ ਵਿੱਚੋਂ ਬਾਹਰ ਆ ਜਾਓ ਨਾ, ਇੰਸਟੀਟਿਊਸ਼ਨਲ ਜਿਹੜਾ ਮੈਰਿਜ ਹੈ ਉਹਦੇ ਵਿੱਚ ਵੀ ਬਾਹਰ ਆ ਜਾਓ, ਤੇ ਦੂਸਰਾ ਮਤਲਬ ਇਹਦਾ ਹੈਗਾ ਟੂ ਸੈਪਰੇਟ ਯੋਰਸੈਲਫ ਫਰੋਮ ਸਮਥਿੰਗ। ਠੀਕ ਹੈ, ਠੀਕ ਹੈ। ਮੇਰਾ ਯਾਨੀ ਕਿ ਕਿਉਂਕਿ ਮੈਂ ਪੜ੍ਹਿਆ ਸੀ ਨਾ ਇਸਲਾਮਿਕ ਲਾ। ਲੇਕਿਨ ਬਹਰਹਾਲ ਅਮਰਜੀਤ ਦੀ ਜਿਹੜੀ ਹੈ, ਅਮਰਜੀਤ ਨੇ ਜਿਹੜੀ ਇੰਟਰਪ੍ਰੀਟੇਸ਼ਨ ਕੀਤੀ ਉਹ ਵੀ ਇੰਟਰਸਟਿੰਗ ਹੈ ਔਰ ਉਹ ਵੀ ਪੋਸੀਬਿਲਿਟੀ ਹੈ। ਮੈਂ ਉਹਨੂੰ ਰਿਜੈਕਟ ਨਹੀਂ ਕਰਦਾ। ਉਹ ਇਸ ਤਰ੍ਹਾਂ ਵੀ ਹੋ ਸਕਦਾ ਜਿਸ ਤਰ੍ਹਾਂ ਉਹ ਕਹਿ ਰਹੇ ਨੇ। ਤੇ ਕਿਉਂਕਿ ਟੈਕਸਟ ਜਿਹੜੀ ਹੈ ਕੋਈ ਐਡੀ ਬਹੁਤ ਜ਼ਿਆਦਾ ਇਹਦੇ ਚ ਨਾ ਕੋਈ ਰਲਾ ਵੀ ਹੋਇਆ, ਲਫ਼ਜ਼ ਬਦਲੇ ਵੀ ਨੇ। ਹੋ ਸਕਦਾ ਤਲਾਕ ਦਾ ਕੋਈ ਹੋਰ ਲਫ਼ਜ਼ ਹੋਵੇ ਤੇ ਕੁਛ ਕਹਿ ਨਹੀਂ ਸਕਦੇ ਅਸੀਂ। ਮੈਂ ਇਸ ਤਰ੍ਹਾਂ ਸੋਚ ਰਿਹਾ ਸੀ ਕਿਉਂਕਿ ਉਹ ਉਹਨਾਂ ਨੂੰ ਇੱਕ ਕਿਸਮ ਦੀ ਸਾਰੀ ਆਰਡਰ ਕਰ ਰਿਹਾ ਹੈ ਕਿ ਤੁਸੀਂ ਘੋੜੀਆਂ ਲਿਆਓ ਔਰ ਜਨਾਨੀਆਂ ਨੂੰ ਛੱਡ ਕੇ ਘਰ। ਇਹ ਨਹੀਂ ਕਿ ਜਨਾਨੀਆਂ ਵੀ ਨਾਲ, ਜਨਾਨੀਆਂ ਨੂੰ ਛੱਡ ਕੇ ਘੋੜੀਆਂ ਔਰ ਸੰਡੇ ਲੈ ਕੇ ਇੱਧਰ ਪਿੰਡ ਦੇ ਵਿੱਚ, ਪਿੰਡ ਮਤਲਬ ਖੁੱਲੀ ਥਾਂ 'ਚ ਲੈ ਕੇ ਆਓ। ਠੀਕ ਹੈ, ਚਲੋ ਜੀ ਅਗਲਾ ਬੰਦ ਹੈ। ਕਿਸ਼ਵਰ ਜੀ ਤੁਸੀਂ ਪढ़ो। 214 कलाम औरत जांब खान, जानिब खान। डॉक्टर साहब ये मम्मी की करेक्ट कर सो। जांब खान है, खरल सरदार। हाँ, जांब खान खरल सरदार दा नाम है, कोई खरल सरदार है। चले, औरत अगे झांब दे एक रोसनाई बात, रह खां देसी अपनी धन चढ़सा हाट,
ਬਦਲਾ ਮਿਰਜ਼ੇ ਖਾਨ ਦਾ ਹੱਥੀ ਲੈਸਾਂ ਆਪ। ਹਾਂ, औरत अगे जाम दे रो सुनाई बात, रह खां देसी अपनी बन चढ़साई हाट, बदला मिर्जे खां दा हथी लैसाई। लैसाई मैंने लवांगी, आप चढ़साई चढ़ांगी, देसी मैंने दवांगी। औरत अगे जाम दे रो सुनाई बात। कलाम औरत जाम खां, है कोई सरदार है, ओदी कोई जनानी आ गई है। रह खां देसी अपनी बन चढ़साई हाठ। हाठ मैंने है लहर, बदल चढ़ना, फौज दा हमला करना। रह खां देसी अपनी बन चढ़साई हाठ। ਇਹ ਹੁਣ ਕੋਈ ਔਰਤ ਆ ਰਹੀ ਹੈ, ਉਹ ਆਪਣਾ ਦਿਖਾ ਰਹੀ ਹੈ, ਜਾਮ ਖਾਂ ਦੀ ਹੈ, ਖਰਲ ਸਰਦਾਰ ਦੀ ਉਹਨਾਂ ਦੇ ਵਿੱਚ ਹੈ। ਉਹ ਕਹਿ ਰਹੀ ਹੈ ਕਿ ਅਸੀਂ ਵੀ ਆਪਣਾ ਆਪ ਦੱਸਾਂਗੇ, ਔਰ ਜਦੋਂ ਅਸੀਂ ਬੰਦ ਚੜਸਾਈ ਹਾਠ, ਜਦੋਂ ਸਾਡਾ ਲਸ਼ਕਰ ਨਿਕਲੇਗਾ ਔਰ ਜਦੋਂ ਅਸੀਂ ਅਟੈਕ ਕਰਾਂਗੇ। ਹਾਠ ਦਾ ਮਤਲਬ ਸੰਘਣੇ ਬੱਦਲ ਵੀ ਹੈ, ਕਹਿਰ ਦੀ ਤਰ੍ਹਾਂ, ਔਰ ਬੜਾ ਅਟੈਕਿੰਗ ਘੱਟੇ ਵਾਂਗਰ ਜਿਵੇਂ ਘਟਾ ਹੁੰਦੀ ਹੈ ਬਦਲਾਂ ਦੀ, ਉਵੇਂ ਅਸੀਂ ਅਟੈਕ ਕਰਾਂਗੀਆਂ। ਬਦਲਾ ਮਿਰਜ਼ੇ ਹਾਂ ਦਾ ਹੱਥੀ ਲੈਸੀ ਆਪ। ਮਿਰਜ਼ੇ ਦਾ ਬਦਲਾ ਅਸੀਂ ਆਪਣੇ ਹੱਥਾਂ ਨਾਲ ਲਵਾਂਗੇ। ਇੱਥੇ ਮੈਂ ਥੋੜਾ ਜਿਹਾ ਡਿਫਰੈਂਟ ਸੋਚਿਆ ਕਿ ਜਿਹੜੀ ਔਰਤ ਆਈ ਆ, ਇਹਨੇ ਡਿਫਰੈਂਟ ਵਿਊ ਪੁਆਇੰਟ ਇੱਥੇ ਪ੍ਰੈਜ਼ੈਂਟ ਕੀਤਾ ਕਿ ਇੱਕ ਔਰਤ ਨੇ ਝਾਂਪ ਦੇ ਅੱਗੇ ਰੋ ਕੇ ਇਹ ਗੱਲ ਸੁਣਾਈ ਆ। ਰਹਿ ਖਾਂਦੇ ਸੀ ਆਪਣੀ, ਉਹ ਆਪਣੇ ਖਾਂਦੇ ਸੀ, ਇੰਜੋਏ ਕਰਦੇ ਸੀ। ਬਣਾ ਚੜਾਈ ਹਾਠ, ਸਾਨੂੰ ਉਹਦੇ ਤੇ ਕੀ ਆ ਕਰਨ ਦੀ, ਅਟੈਕ ਕਰਨ ਦੀ ਲੋੜ ਹੈ। ਬਦਲਾ ਮਿਰਜ਼ੇ ਖਾਨ ਦਾ ਹੱਥੀਂ ਲੈਸਨ ਆਪ, ਉਹ ਆਪਣੇ ਆਪ ਹੀ ਬਦਲਾ ਲੈਣ ਦੇ, ਤੂੰ ਵਿੱਚ ਕਿਉਂ ਇਨਵੋਲਵ ਹੋ ਰਹੇ ਆ। ਬਰਕਲ ਸ਼ੀ ਹੈਜ਼ ਗਿਵਿੰਗ ਅ ਡਿਫਰੈਂਟ ਵਿਊ ਪੁਆਇੰਟ। ਔਰਤ ਅੱਗੇ ਜਾਮ, ਅਗੇਂਸਟ ਲੜਾਈ। ਹਾਂਜੀ, ਜਾਮ ਕੋਈ ਖਰਲ ਸਰਦਾਰ ਹੈ, ਉਹਦੇ ਅੱਗੇ ਕੋਈ ਔਰਤ ਆ ਕੇ ਕਹਿ ਰਹੀ ਹੈ। ਹਾਂਜੀ, ਕਿ ਜਿਹੜਾ ਰੈਮੋ ਨੇ ਕਿਹਾ ਨਾ ਸਾਰੇ ਇਕੱਠੇ ਹੋ ਕੇ ਆ ਜਾਓ, ਇਹ ਔਰਤ ਕਹਿੰਦੀ ਆ ਕਿ ਇਹਨਾਂ ਦੀ ਆਪਸ 'ਚ ਇਕੱਠੇ ਰਿਸ਼ਤੇਦਾਰੀਆਂ ਸੀ, ਖਾਂਦੇ ਸੀ, ਪੀਂਦੇ ਸੀ, ਕਿਉਂਕਿ ਉਹ ਰਿਸ਼ਤੇਦਾਰ ਹੀ ਆ ਨਾ ਆਪਸ ਦੇ ਵਿੱਚ, ਜਿਹੜੇ ਮਿਰਜ਼ੇ ਦੇ ਤੇ ਸਾਹਿਬਾਂ ਦੇ, ਖਾਂਦੇ ਪੀਂਦੇ ਇਕੱਠੇ ਸੀ। ਅਸੀਂ ਹੁਣ ਉਹਨਾਂ ਤੇ ਕਿਉਂ ਚੜਾਈ ਕਰਨੀ ਆ। ਮਿਰਜ਼ੇ ਉਹਨੀ ਆਪਣੇ ਆਪ ਹੀ ਉਹ ਬਦਲਾ ਲੈਣ। I think she's presenting a different viewpoint here. I think she's making a very rational point here ਕਿ ਵੀ ਉਹ ਸਾਡੀ ਟ੍ਰਾਈਬਲ ਵਾਰ ਨਹੀਂ ਗੀ, ਇਹ ਕਲੈਕਟਿਵ ਇਸ਼ੂ ਵੀ ਨਹੀਂ ਗਾ, ਇਟਸ ਅ ਵੈਰੀ ਪਰਸਨਲ ਇਸ਼ੂ, ਔਰ ਲੈਟ them personally deal with it। ਕਿ ਉਹਨਾਂ ਦਾ ਆਪਸ 'ਚ ਰਿਸ਼ਤੇਦਾਰੀ ਵੀ ਹੈ, ਜਿਵੇਂ ਇਹਨਾਂ ਨੇ ਕਿਹਾ ਅਮਰਜੀਤ ਤਰ੍ਹਾਂ ਨੇ, ਔਰ ਉਹਨਾਂ ਦਾ ਆਪਸ ਦਾ ਮਾਮਲਾ ਹੈ। ਇਹਦੇ 'ਚ ਟ੍ਰਾਈਬਲ ਦਾ ਕੋਈ ਇਸ਼ੂ ਨਹੀਂ ਗਾ, ਟ੍ਰਾਈਬਲ ਦੇ ਕੋਈ ਇੰਟਰਸਟ ਹਰਟ ਨਹੀਂ ਹੋ ਰਹੇ, ਤੇ ਲਿਹਾਜ਼ਾ ਬਜਾਏ ਦੇ ਕਿ ਅਸੀਂ ਇਹਨੂੰ ਫੈਲਾਈਏ, ਅਸੀਂ ਲੈਟ them deal with it on their own, ਔਰ ਅਸੀਂ ਆਪਣੇ ਆਪ ਨੂੰ ਬਾਹਰ ਰੱਖਨੇ ਆ। ਕਿਉਂਕਿ ਅਗਰ ਇਹ ਅਸੀਂ ਟ੍ਰਾਈਬਲ ਲੈਵਲ ਤੇ ਅਟੈਕ ਕਰਤਾ ਤੇ ਹੋ ਸਕਦਾ ਹੈ ਐਸਕੇਲੇਟ ਕਰ ਜਾਏ, ਟ੍ਰਾਈਬਲ ਵਾਰ ਚ ਕਨਵਰਟ ਹੋ ਜਾਏ, ਉਹਦੇ ਨਾਲ ਖੂਨ ਖਰਾਬਾ ਬਹੁਤ ਹੋਏਗਾ। ਲੇਕਿਨ ਅਗਰ ਇੰਡੀਵਿਜੂਅਲ ਲੈਵਲ ਤੇ ਬਦਲਾ ਲੈਣਗੇ ਤੇ ਇਹ ਖੂਨ ਖਰਾਬਾ ਜਿਹੜਾ ਨਾ ਬਹੁਤ ਘੱਟ ਹੋਏਗਾ। ਦਿਸ ਮੇਕਸ ਪਰਫੈਕਟ ਸੈਂਸ। ਇਹ ਔਰਤ ਜਿਹੜੀ ਮੈਨੂੰ ਪਸੰਦ ਆਈ। ਉਹ ਜੋਸ਼ ਖਾਈ ਬੈਠੇ ਆ ਨਾ ਸਾਰੇ ਰਾਮੂ ਤੇ ਸਾਰੇ ਜੋਸ਼ ਖਾ ਕੇ ਪਿੰਡ ਦੇ ਵਿੱਚ। ਉਹ ਸ਼ੀ ਇਜ਼ ਅ ਵੌਇਸ ਆਫ ਲਿਟਲ rationality there amongst all। ਅਮਰਜੀਤ ਜੀ ਅਗਲਾ ਬੰਦ ਪੜੋ ਤੁਸੀਂ, ਸਾਡਾ ਟਾਈਮ ਹੋ ਗਿਆ, 5 ਮਿੰਟ ਰਹਿ ਗਏ। ਓਕੇ ਜੀ, ਅਗਲੇ ਹੈਗਾ 215। ਡੇਰੇ ਦੇ ਵਿੱਚ ਬੈਠ ਕੇ ਰੈਮੂ ਲਿਖੇ ਖਤ, ਚੁਣ ਚੁਣ ਕੱਢਦਾ ਗੱਭਰੂ, ਦੇਣ ਮੁੱਛਾਂ ਨੂੰ ਵੱਟ, ਹੱਥੀਂ ਮਹਿੰਦੀ ਮੌਤ ਦੀ, ਚੜ ਪਿਓ ਨੇ ਜੱਟ। ਹਾਂ, ਇਹਦਾ ਸਾਰਾ ਮਤਲਬ ਕਲੀਅਰ ਹੈ। ਉਹ ਗੱਭਰੂਆਂ ਨੂੰ ਇਕੱਠਾ ਕਰ ਰਿਹਾ, ਰਾਮੂ ਮੁੱਛਾਂ ਨੂੰ ਵੱਟ ਦੇ ਰਿਹਾ,
ਹੱਥੀ ਮਹਿੰਦੀ ਮੌਤ ਦੀ ਉਹਨਾਂ ਨੇ ਮਹਿੰਦੀ ਹੱਥਾਂ ਤੇ ਲਾ ਲਈ ਹੈ। ਚੜ ਪਿਓ ਨੇ ਜੱਟ ਤੇ ਜੱਟ ਜਿਹੜੇ ਨੇ ਹੁਣ ਹਮਲਾ ਕਰਨ ਲਈ ਤਿਆਰ ਨੇ। ਰਾਏ ਰਹਿਮੂ ਦੀ ਚੜ੍ਹਤ, ਇਹ ਬੰਦ ਦਾ ਨਾਮ ਹੀ ਇਹੀ ਹੈ। ਹਾਂਜੀ, ਤਿਆਰੀ ਹੋ ਰਹੀ ਹੈ ਅਟੈਕ ਕਰਨ ਦੀ। ਦੇਖੋ ਜੀ ਰਹਿਮੂ ਤੇ ਤੁਹਾਨੂੰ ਪਤਾ ਰਹਿਮੂ ਦਾ ਚਾਚਾ ਹੈ, ਤੇ ਚਾਚਾ ਤੇ ਹੁਣ ਫੈਮਿਲੀ ਦੇ ਨਾਲ ਜੁੜੇਗਾ ਨਾ। ਉਹ ਜਿਹੜੀ ਉਸ ਔਰਤ ਦੀ ਗੱਲ ਤੇ ਕਿਸੇ ਨੇ ਧਿਆਨ ਨਹੀਂ ਕੀਤਾ। ਹਾਂਜੀ ਨਾ ਉਹ ਜੋਸ਼ ਖਾਈ ਬੈਠੇ ਆ ਸਾਰੇ ਉਹ ਕੋਈ ਨਹੀਂ ਸੁਣਦਾ। ਲੇਕਿਨ ਹੈਗਾ ਕਿ ਬਰਖੁਰਦਾਰ ਨੇ ਇੱਕ ਵਿਊ ਜ਼ਰੂਰ ਦਿੱਤਾ, ਉਹਦਾ ਕਮਾਲ ਹੈ ਕਿ ਵਿੱਚ ਉਹਨੇ ਇੱਕਦਮ ਇੱਕ ਡਿਫਰੈਂਟ ਵਿਊ ਜ਼ਰੂਰ ਦੇ ਦਿੱਤਾ। ਲੇਕਿਨ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ 215 ਠੀਕ ਕਹਿ ਰਹੇ ਹੋ, 215 ਸਨ ਦੱਸਦਾ ਪਿਆ ਕਿ ਜਿਹੜੇ ਤਾਕਤਵਰ ਲੋਕ ਹੁੰਦੇ ਨੇ ਨਾ ਕਿਸੇ ਵੀ ਜਗ੍ਹਾ ਤੇ, ਕਬੀਲੇ ਲੈਵਲ ਤੇ ਜਾਂ ਪਿੰਡ ਲੈਵਲ ਤੇ ਜਾਂ ਕਿਸੇ ਵੀ ਲੈਵਲ ਤੇ, ਉਹਨਾਂ ਅੱਗੇ ਕਿਸੇ ਹੌਲੇ ਬੰਦੇ ਦੀ ਗੱਲ ਨਹੀਂ ਚੱਲਦੀ। ਹੁਣ ਦੇਖੋ ਔਰਤ ਜਿਹੜੀ ਹੈ ਉਹਨੇ ਗੱਲ ਤੇ ਬੜੀ ਰੈਸ਼ਨਲ ਕੀਤੀ ਹੈ, ਲੇਕਿਨ ਚੁੱਕੇ ਤਾਕਤਵਰ ਲੋਕ ਨੇ, ਰਹਿਮੂ ਤੇ ਵੰਜਲ ਸਰਦਾਰ ਨੇ, ਤੇ ਉਹਨਾਂ ਨੇ ਦਾਇਰੇ 'ਚ ਬੰਦੇ ਇਕੱਠੇ ਕਰ ਲੈਣੇ, ਉਹਨਾਂ ਨੇ ਇਸ ਔਰਤ ਦੀ ਗੱਲ ਨੂੰ ਬਿਲਕੁਲ ਕੰਸੀਡਰ ਨਹੀਂ ਕੀਤਾ। ਸੋ ਆਈ ਥਿੰਕ ਇਹ ਬੜਾ ਜ਼ਬਰਦਸਤ ਇੱਕ ਵਿਊ ਪੁਆਇੰਟ ਲੈ ਕੇ ਆਇਆ ਹਾਫਿਜ਼ ਬਰਖੁਰਦਾਰ, ਕਿ ਇੰਜ ਵੀ ਹੁੰਦਾ ਵੇ ਕਿ ਇਸ ਮਾਹੌਲ ਦੇ ਵਿੱਚ ਕੁਝ ਬੰਦੇ ਹੁੰਦੇ ਨੇ ਜਿਹੜੇ ਕਿ ਮਾਈਨੋਰਿਟੀ 'ਚ ਹੁੰਦੇ ਨੇ, ਜਿਹੜੇ ਰੈਸ਼ਨਲ ਹੁੰਦੇ ਨੇ, ਲੌਜੀਕਲ ਹੁੰਦੇ ਨੇ, ਲੇਕਿਨ ਗੱਲ ਹਮੇਸ਼ਾ ਤਾਕਤਵਰ ਦੀ ਸੁਣੀ ਜਾਂਦੀ ਹੈ, ਬਿਕੋਜ਼ ਮਾਈਟ ਇਜ਼ ਆਲਵੇਜ਼ ਰਾਈਟ। ਆਈ ਥਿੰਕ ਦੈਟ ਇਜ਼ ਵਾਟ ਸਮਥਿੰਗ ਟੂ ਵੈਰੀ ਸਮਾਰਟਲੀ। ਇੱਥੇ ਹੈ ਨਾ ਹੱਥੀ ਮਹਿੰਦੀ ਮੌਤ ਦੀ, ਅੱਜ ਕੱਲ ਇਹ ਬੜਾ ਅਜੀਬ ਜਿਹਾ ਲੱਗੇਗਾ ਕਿਉਂਕਿ ਹੁਣ ਮਹਿੰਦੀ ਜਿਹੜੀ ਸਿਰਫ ਔਰਤਾਂ ਲਾਉਂਦੀਆਂ ਨੇ ਜੀ, ਲੇਕਿਨ ਜਿਹੜਾ ਪੁਰਾਣਾ ਵੇਲਾ ਸੀ ਸਾਡਾ ਪੰਜਾਬ ਦਾ, ਉਹਦੇ 'ਚ ਡਿਸਕ੍ਰਿਮੀਨੇਸ਼ਨ ਨਹੀਂ ਸੀ ਕਿ ਮਰਦਾਂ ਨੇ ਹੀ ਲਾਣੀ ਹੈ ਮਹਿੰਦੀ ਜਾਂ ਔਰਤਾਂ ਨੇ ਹੀ ਲਾਣੀ ਹੈ। ਇਹ ਕਾਮਨ ਸੀ, ਸਾਰੇ ਹੀ ਲਾਉਂਦੇ ਸਨ। ਮੈਨੂੰ ਯਾਦ ਹੈ ਡਾਕਟਰ ਸਾਹਿਬ ਮੇਰੇ ਭਾਈ ਦੀ ਸ਼ਾਦੀ 81 ਦੇ ਵਿੱਚ, ਉਹ ਜਦੋਂ ਰਾਤ ਸੀ ਨਾ ਮਹਿੰਦੀ ਦੀ ਸਾਡੇ ਦੁਲੇ ਦੀ ਸਾਈਡ ਤੇ ਉਹ ਮੇਰੇ ਭਰਾ ਦੇ ਹੱਥ ਤੇ ਮਹਿੰਦੀ ਸਾਰਿਆਂ ਨੇ ਵਾਰੀ ਲਾਈ ਸੀ, ਆ ਕੇ ਭੈਣਾਂ ਨੇ, ਮਾਂ ਨੇ ਥੋੜੀ ਮਹਿੰਦੀ ਲਾਈ। ਹਾਂ ਉਹ ਤੇ ਸ਼ਗਨ ਹੈਗਾ ਉਹ ਕਰਦੇ ਨੇ। ਬਿਲਕੁਲ ਸਹੀ। ਉਹ ਆਈ ਥਿੰਕ ਬਿਊਟੀਫੁਲ ਬਹੁਤ ਨੇ, ਲੇਕਿਨ ਇਹ ਜਿਹੜਾ ਨੇ ਵਰਤਿਆ ਨਾ ਸਿੰਬੋਲਿਕਲੀ ਹੱਥੀ ਮਹਿੰਦੀ ਮੌਤ ਦੀ, ਐਕਸਪ੍ਰੈਸ਼ਨ ਇਜ਼ ਵੈਰੀ ਬਿਊਟੀਫੁਲ, ਵੈਰੀ ਬਿਊਟੀਫੁਲ। ਚੜ ਪਿਓ ਨੇ ਡਰਾਮਾ ਵੀ ਬਹੁਤ ਆ, ਮਤਲਬ ਮੈਂ ਪਹਿਲੇ ਵਾਲੀ ਜਿਹੜੇ ਬੰਦ ਹੈ ਉਹ ਮੈਂ ਨਹੀਂ ਪੜ੍ਹੇ, ਪਰ ਬਾਕਾਇਦਾ ਜਿਸ ਤਰ੍ਹਾਂ ਤੁਸੀਂ ਇਹ ਸੀਨ ਇਮੇजिन ਕਰੀ ਸਕਦੇ ਹੋ, ਇਤਨਾ ਖੂਬਸੂਰਤ और वेरी ड्रामेटिक के उन्हें की ठंडा करने की भी कोशिश उस औरत की थी, पर वो मजीद गुस्से होने पे ईश्वर पूरी एपिक ही है। अगर इंग्लिश ਜਿਹੜੀ ਲਿਟਰੇਚਰ ਦੀ ਡੈਫੀਨੇਸ਼ਨ ਨਾ ਐਪਿਕ ਦੀ, ਇਹ ਪੂਰੀ ਐਪਿਕ ਹੈਗੀ। ਉਹ ਇਹਦੀ ਜਿਸ ਲੈਵਲ ਤੇ ਉਹ ਕਰਦਾ ਹਾਫਿਜ਼ ਬਰਖੁਰਦਾਰ, ਉਹ ਤੁਹਾਨੂੰ ਬਿਲਕੁਲ ਉਹ ਜੌਨ ਮਿਲਟਨ ਦੀ ਐਪਿਕ ਯਾਦ ਆ ਜਾਂਦੀ ਹੈ। जी बिल्कुल, मैं आई विल कैच अप, ये मैं पिछू शुरू की थी वो सारे बंद पढ़ने, तो सानी वीडियोस तकड़ियां मैं शुरू की थी हैं जी। हां जी, ये सारी ना एपिक ਦੀਆਂ ਬਿਲਕੁਲ ਰੀਡ ਕਰਦਾ ਹੈ ਹਾਫਿਜ਼ ਬਰਖੁਰਦਾਰ। ਬੜਾ ਸਮਾਰਟਲੀ 17ਵੀਂ ਸਦੀ ਦੇ ਵਿੱਚ ਉਹਨੇ ਐਡੀ ਖੂਬਸੂਰਤ ਐਪਿਕ ਲਿਖੀ ਹੈ। ਆਫ ਕੋਰਸ ਉਹਦਾ ਪਹਿਲੇ ਟ੍ਰੈਡੀਸ਼ਨ ਹੈ ਸੀ ਮਹਾਭਾਰਤ ਇਹ ਉਹ, ਲੇਕਿਨ ਬਹੁਤ ਖੂਬਸੂਰਤ ਸਿਮਿਲੀਜ਼ ਫਾਰਫੈਚ ਸਿਮਿਲੀ ਜਿਹੜੀ ਲੈ ਕੇ ਆਂਦਾ ਬਹੁਤ ਖੂਬਸੂਰਤ ਹੈ। ਬਾਕੀ ਡਾਕਟਰ ਸਾਹਿਬ ਇੱਕ ਲੈਕਚਰ ਰੱਖਾਂਗੇ ਤੇ ਅਸੀਂ ਐਂਡ ਤੇ ਡਾਕਟਰ ਸਾਹਿਬ ਨੇ ਵਾਅਦਾ ਕੀਤਾ ਐਂਡ ਤੇ ਅਸੀਂ ਡਿਸਕਸ ਕਰਾਂਗੇ। ਹਾਂਜੀ, ਸਾਰਾ ਕੁਝ ਮੇਰੇ ਵੀ ਪੁਆਇੰਟ ਮੈਂ ਬਣਾਏ ਨੇ ਜੀ। ਤੇ ਹੁਣ ਹੋਰ ਕੋਈ ਗੱਲਬਾਤ ਇਸ ਬੰਦ ਤੇ ਕਰਨਾ ਚਾਹੇ? ਹਾਂਜੀ, ਇੱਥੇ ਮੇਰੇ ਖਿਆਲ ਇਹ ਵੀ ਕਹਿ ਸਕਦੇ ਹਾਂ ਕਿ ਇਹ ਜਿਹੜੀ ਦੋ ਵਿਊ ਪੁਆਇੰਟਸ ਚੱਲ ਰਹੇ ਨੇ, ਇੱਕ ਤਾਂ ਬੜੀ ਗੈਰਤ ਦੀ ਔਰ ਘੁਮੰਡ ਦੀ ਗੱਲ ਹੋ ਰਹੀ ਆ ਕਿ ਬਦਲਾ ਲੈਣਾ ਹੀ ਲੈਣਾ, ਅਸੀਂ ਰਾਠ ਹਾਂ। ਦੂਜੇ ਪਾਸੇ ਵਿੱਚ ਕਿਸੇ ਨੇ ਜੇ ਰੈਸ਼ਨੈਲਿਟੀ ਦੀ ਮਾੜੀ ਜਿਹੀ ਗੱਲ ਵੀ ਵਿੱਚ ਕੀਤੀ ਆ। ਇਹ ਦੋਹਾਂ ਦੇ ਵਿੱਚ ਕੌਨਫਲਿਕਟ, ਇਹ ਦੋਹਾਂ ਦੇ ਵਿਊ ਪੁਆਇੰਟ ਰੈਸ਼ਨੈਲਿਟੀ ਵਰਸਸ ਗੈਰਤ, ਇਹਦੇ ਵਿੱਚ ਇਹ ਵੀ ਥੋੜੀ ਜਿਹੀ ਝਲਕ ਪੈਂਦੀ ਆ। ਕਿਸੇ ਨੇ ਨਹੀਂ ਰੈਸ਼ਨੈਲਿਟੀ ਨੂੰ ਪੁੱਛਿਆ, ਉੱਥੇ ਸੁਣੀ ਨਹੀਂ ਉਹਦੀ ਗੱਲ ਵਿਚਾਰੀ ਦੀ। ਉਹ ਮੈਂ ਤੁਹਾਨੂੰ ਇਹੀ ਦੱਸਣਾ ਚਾਹ ਰਿਹਾ ਕਿ ਰੈਸ਼ਨੈਲਿਟੀ ਇਸ ਮਾਹੌਲ ਦੇ ਵਿੱਚ ਨਾ, ਜਦੋਂ ਤੁਹਾਡੇ ਜੇ ਇਮੋਸ਼ਨ ਜਿਹੜੇ ਨੇ ਉਹ ਇੰਨੇ ਹਾਈਪਰ ਹੋਏ ਹੋਣ ਤੇ ਉਹਦੇ ਰੈਸ਼ਨੈਲਿਟੀ ਦੀ ਗੱਲ ਕਿਤੇ ਨਹੀਂ ਸੁਣੀ ਜਾਂਦੀ। ਇਟਸ ਅ ਫੈਕਟ, ਰਿਐਲਿਟੀ ਹੈ, ਚੈੱਕ ਹੈਗਾ ਬਲਕਿ ਬਹੁਤ ਵੱਡਾ।
ਤੇ ਪਿੰਡਾਂ ਦੇ ਜਿਹੜੀ ਖੂਨ ਖਰਾਬ ਤੁਹਾਨੂੰ ਪਤਾ ਉਹ ਬਿਲਕੁਲ ਐਸੇ ਨਹੀਂ ਹੁੰਦੇ ਨੇ। ਇੱਕੋ ਹੀ ਬੰਦਾ ਕਹਿ ਰਿਹਾ ਕਿ ਨਹੀਂ ਯਾਰ ਬਦਲਾ ਨਹੀਂ ਲੈਣਾ, ਲੇਕਿਨ ਜਿਹੜੀ ਮੈਜੋਰਿਟੀ ਹੁੰਦੀ ਹੈ ਉਹ ਇਨਸਾਈਟਮੈਂਟ ਕਰ ਰਹੀ ਹੁੰਦੀ ਹੈ। हाँ जी डॉक्टर लेजिया जी चले गए ਠੀਕ ਹੈ ਡਾਕਟਰ ਸਾਹਿਬ। हाँ ਇਹਦੇ ਚ ਥੋੜਾ ਜਿਹਾ ਹੈ ਕਿ ਚੁਣ ਚੁਣ ਕੱਢਦਾ ਗੱਭਰੂ ਦੇਣ ਮੁੱਛਾਂ ਨੂੰ ਵੱਟ। ਫਿਰ ਅਗਲੀ ਲਾਈਨ ਹੱਥੀ ਮਹਿੰਦੀ ਮੌਤ ਦੀ। ਮੁੱਛਾਂ ਨੂੰ ਵੱਟ ਜਿਹੜਾ ਬਹੁਤ ਹੀ ਜ਼ਿਆਦਾ ਇੱਕ ਮੈਸਕੂਲਨ ਜਿਹੜਾ ਹੈ ਜੈਸਚਰ ਹੈ, ਤੇ ਹੱਥੀ ਮਹਿੰਦੀ ਮੌਤ ਦੀ ਥੋੜਾ ਜਿਹਾ ਫੈਮਿਨਨ ਹੈ। ਇਹ ਡਾਕਟਰ ਸਾਹਿਬ ਚੁਣ ਚੁਣ ਕੱਢਦਾ ਗੱਭਰੂ, ਇੱਥੇ ਮੈਨੂੰ ਇਹ ਸਮਝ ਆ ਰਹੀ ਹੈ ਕਿ ਚੁੱਕਾ ਵੱਡਾ ਜ਼ਗੀਰਦਾਰ ਹੈ, ਚੌਧਰੀ ਨੇ, ਬੜੇ ਪਾਵਰਫੁਲ ਨੇ, ਇਨਫਲੂਐਂਸ਼ੀਅਲ ਨੇ, ਉਹ ਮੈਜੋਰਿਟੀ ਤੇ ਪਿੰਡ ਦੀ ਕਮੀ ਕਾਮੀ ਹੁੰਦੇ ਨੇ, ਉਹਨਾਂ ਵਿੱਚੋਂ ਗੱਭਰੂ ਚੁਣ ਕੇ ਕੱਢਦਾ ਪਿਆ ਕਿ ਆ ਜਾਓ ਬਈ, ਜਿਹਨੂੰ ਚੁਣਦਾ ਪਿਆ ਨਾਲ ਜਾਣ ਵਾਸਤੇ। ਸੋ ਇਹ ਵੀ ਇੱਕ ਬੜਾ ਸਿੰਬੋਲਿਕ ਹੈ ਇੱਥੇ ਕਿ ਜਿਨ੍ਹਾਂ ਨੂੰ ਚੁਣਦਾ ਪਿਆ ਉਹਨਾਂ ਦੀ ਕੋਈ ਸੇ ਨਹੀਂ ਹੈਗੀ, ਬਿਕੋਜ਼ ਉਹ ਕਮੀ ਕਮੀਨ ਨੇ। ਚੁਣ ਕੱਢਦਾ ਗੱਭਰੂ, ਦੇਖੋ ਨਾ, ਬੇਸਿਕਲੀ ਤਾਂ ਮਰਨਾ ਸੇ ਲਿਜਾ ਰਿਹਾ ਉਹਨਾਂ ਨੂੰ, ਤੇ ਉਹ ਉਹਦੇ ਕੋਲ ਇੰਨੀ ਪਾਵਰ ਹੈ ਕਿ ਉਹ ਚੁਣਦਾ ਪਿਆ। that is also very ironical। ਗੱਭਰੂ ਤੋਂ ਮਤਲਬ ਹੈ ਐਨੀ ਕੋਈ ਬੰਦਾ ਵੀ ਜਿਹੜਾ ਜਵਾਨ ਹੈ। ਹਾਂ, ਗੱਭਰੂ ਦਾ ਮਤਲਬ ਕਿ ਜਿਹੜਾ ਜੀ ਫਿਜ਼ੀਕਲੀ he is physically powerful to be in a war। ਚੁਣ ਦਾ ਜਿਹੜਾ ਲੱਗਦਾ ਨਾ, ਹੁਣ ਹਰ ਕਿਸਮ ਦਾ ਜਵਾਨ ਹੁੰਦਾ, ਕਮਜ਼ੋਰ, ਪਤਲੇ, ਹਲਕੇ, ਲੇਕਿਨ ਉਹ ਚੁਣ ਕੇ ਕੱਢਦਾ ਪਿਆ ਤਾਂ ਕਿ ਜੰਗ ਦੇ ਵਿੱਚ ਅਸੀਂ ਜਾ ਰਹੇ ਹਾਂ ਤੇ ਉੱਥੇ ਸਾਨੂੰ ਗੱਭਰੂ ਜਵਾਨ ਚੀਜ਼ ਨੇ ਜਿਹੜਾ ਕਿ ਦਬਾ ਕੇ ਬਦਲਾ ਲੈ ਸਕਣ। ਡਾਕਟਰ ਲਖਵੀਰ ਜੀ। ਹਾਂਜੀ ਸਰ। ਕੁਝ ਤੁਸੀਂ ਕਹਿਣਾ ਚਾਹੁੰਦੇ ਹੋ? ਨਹੀਂ ਸਰ। ਇੰਨੀਆਂ ਜ਼ਬਰਦਸਤ ਗੱਲਾਂ ਹੋ ਰਹੀਆਂ ਨੇ, ਤੁਸੀਂ ਸੁਣੀਆਂ ਨੇ? ਹਾਂਜੀ ਮੈਂ ਸੁਣ ਰਹੀ ਸੀ। ਮੇਰੇ ਧਿਆਨ 'ਚ ਇੱਕ ਹੀ ਚੀਜ਼ ਆਈ ਕਿ ਜਿਹੜੀ ਪੁਰਾਣੀ ਟ੍ਰੈਡੀਸ਼ਨ ਦੇ ਵਿੱਚ ਨਾ, ਜਿਵੇਂ ਸਹੀ ਸਾਹਿਬ ਕਹਿ ਰਹੇ ਨੇ ਕਿ ਚੁਣ ਕੇ ਲੈ ਕੇ ਜਾ ਰਹੇ ਨੇ ਨਾ, ਜਿਵੇਂ ਪੁਰਾਣੀ ਟ੍ਰੈਡੀਸ਼ਨ ਦੇ ਵਿੱਚ ਬਰਾਤ ਵੀ ਜਾਂਦੀ ਸੀਗੀ ਨਾ, ਉਹਦੇ ਵਿੱਚ ਵੀ ਜਿਹੜੇ ਅਸੀਂ ਕਹਿੰਦੇ ਆ ਕਿ ਬੰਕ ਕੇ ਗੱਭਰੂ ਸ਼ੈਲ ਸ਼ਵੀਲੇ, ਉਹਨਾਂ ਨੂੰ ਚੁਣ ਕੇ ਲੈ ਕੇ ਜਾਂਦੇ ਹੁੰਦੇ ਸੀ। ਹਾਂ, ਪੁਰਾਣੇ ਜ਼ਮਾਨੇ 'ਚ ਇਹ ਵੀ ਹੁੰਦਾ ਸੀ ਨਾ ਕਿ ਵਿਆਹਾਂ ਤੇ ਬਰਾਤਾਂ 'ਚ ਜਾਣਾ, ਤੇ ਤੁਹਾਨੂੰ ਪਤਾ ਉਹਦੇ ਵਿੱਚ ਫਿਰ ਲੜਾਈ ਝਗੜੇ ਤੇ ਇਹ ਜਿਹਾ ਵੀ ਬੜਾ ਡਰ ਹੁੰਦਾ ਸੀ, ਔਰ ਸਿਕਿਉਰਿਟੀ ਦੀ ਬੜੀ ਹੁੰਦੀ ਸੀ। ਤਕੜੇ ਬੰਦੇ ਇਸੇ ਲਈ ਵੀ ਜਾਂਦੇ ਸੀ। ਇਹ ਮੈਨੂੰ ਇੱਕ ਚੀਜ਼ ਜੇ ਚਾਹੀਏ ਡਾਕਟਰ ਸਾਹਿਬ ਨਾਲ ਡਿਸਕਸ ਹੋਈ ਸੀ ਇੱਕ ਵਾਰੀ, ਕਿ ਜਿਹੜਾ ਇਹ ਕੁੜੀ ਵਿਆਹ ਜਾਣ ਦਾ ਜਿਹੜਾ ਟ੍ਰੈਡੀਸ਼ਨ ਸੀ, ਤਲਵਾਰ ਲੈ ਕੇ ਤੇ ਸਿਬਾਲਾ ਪਿੱਛੇ ਬਿਠਾ ਕੇ ਜਾਣ ਦਾ ਹੁੰਦਾ ਸੀ, ਕਿ ਵੋਟੀ ਨੂੰ ਚੁੱਕਣ ਜਾਂਦੇ ਸਨ। ਜਿਹੜਾ ਹੁੰਦਾ ਸੀ ਗਰੂਮ, ਲਾੜਾ ਤੇ ਨਾਲ ਆਪਣੇ ਜਵਾਨ ਲੈ ਕੇ ਜਾਂਦਾ ਸੀ ਵੋਟੀ ਚੁੱਕਣ ਵਾਸਤੇ। ਤੇ ਉਹ ਮੇਰੇ ਖਿਆਲ ਸ਼ਾਇਦ ਇਹ ਉਧਰ ਵੀ ਇਸ਼ਾਰਾ ਹੈਗਾ ਕਿ ਜਿਵੇਂ ਉਹ ਮੈਨੀ 1000 years ago ਸਾਡੇ ਟ੍ਰੈਡੀਸ਼ਨ ਦੇ ਵਿੱਚ ਚੁੱਕ ਕੇ ਵਿਆਹ ਕੀਤੇ ਜਾਂਦੇ ਸਨ, ਕਿ ਜਿਹੜਾ ਤਾਕਤ ਹੁੰਦਾ ਸੀ ਉਹ ਕੁੜੀ ਚੁੱਕ ਕੇ ਦੂਜੇ ਕਬੀਲੇ ਲੈ ਆਂਦਾ ਸੀ ਤਲਵਾਰ ਲੈ ਕੇ, ਤੇ ਉਹ ਆਪਣੇ ਨਾਲ ਜਵਾਨ ਲੈ ਕੇ ਜਾਂਦਾ ਸੀ ਚੁਣ ਕੇ, ਤਾਂ ਕਿ ਜਦੋਂ ਕੁੜੀ ਚੱਕਣ ਜਾਵੇ ਤੇ ਉੱਥੇ ਮੁਕਾਬਲਾ ਕਰਕੇ ਤੇ ਕੁੜੀ ਵਾਪਸ ਲੈਣ। ਸ਼ਾਇਦ ਇਹ ਵੀ ਟ੍ਰੈਡੀਸ਼ਨ ਇਸ਼ਾਰਾ ਕਰਦਾ ਪਿਆ ਮੈਨੀ 1000 years ago। ਚੁੱਕ ਕੇ ਨਹੀਂ ਸੀ ਲਿਆਉਂਦੇ, ਮੇਰੇ ਕੋਲ ਚੁੱਕ ਕੇ ਨਹੀਂ ਸੀ ਲਿਆਉਂਦੇ, ਕਿਉਂਕਿ ਕੁੜੀ ਨੂੰ ਲੈ ਕੇ ਜਾ ਰਹੇ ਨੇ, ਯੰਗ ਕੁੜੀ ਨੂੰ, ਔਰ ਨਾਲ ਦਾਜ ਵਗੈਰਾ, ਹੋਰ ਕੱਪੜੇ, ਸੋਨਾ, ਏਦਾਂ ਦੀਆਂ ਚੀਜ਼ਾਂ ਨੂੰ ਲੁੱਟ ਮਾਰਨ ਨੂੰ ਰਸਤੇ ਵਿੱਚ ਲੋਕ ਹੁੰਦੇ ਸੀ ਕਾਫੀ। ਸਿਕਿਉਰਿਟੀ ਦਾ ਬੜਾ ਖਤਰਾ ਹੁੰਦਾ ਸੀ, ਇਸ ਕਰਕੇ ਕੁੜੀ ਦਾ ਤਾਂ ਆਪਸ 'ਚ ਰਿਸ਼ਤੇ ਮੰਨੇ ਪਰਮੰਨੇ ਹੁੰਦੇ ਨੇ, ਉਹਦੇ 'ਚ ਕੋਈ ਉੱਥੋਂ ਕੁੜੀ ਨੂੰ ਨਹੀਂ ਚੱਕਣਾ। ਕੁੜੀ ਨੂੰ ਸਿਕਿਉਰਿਟੀ ਐਂਡ ਸੇਫਟੀ ਲਈ ਰਾਹ ਦੇ ਵਿੱਚ ਜਿਹੜੀ ਲੋੜ ਪੈਂਦੀ ਸੀ ਨਾ ਤਲਵਾਰਾਂ ਦੀ ਤੇ ਗੱਭਰੂਆਂ ਦੀ, ਉਸ ਕਰਕੇ ਜਾਂਦੇ ਸੀ। ਠੀਕ ਹੈ, ਆਈ ਥਿੰਕ ਯੂ ਕਰੈਕਟਡ, ਆਈ ਸਟੈਂਡ ਕਰੈਕਟਡ। ਠੀਕ ਕਹਿ ਰਹੇ ਹੋ, ਠੀਕ। ਉਹ ਮਤਲਬ ਉਹ ਗੱਭਰੂਆਂ ਦਾ ਕੰਮ ਪ੍ਰੋਟੈਕਸ਼ਨ ਸੀ ਬੇਸਿਕਲੀ। ਬਿਲਕੁਲ ਸਹੀ ਕਹਿ ਰਹੇ ਹੋ। ਹਾਂ, ਉਸੇ ਟ੍ਰੈਡੀਸ਼ਨ ਦਾ ਇਸ਼ਾਰਾ ਸੀ। ਬਿਲਕੁਲ ਸਹੀ, ਆਈ ਸਟੈਂਡ ਕਰੈਕਟਡ ਐਟ ਦੀ ਐਂਡ। ਠੀਕ ਹੋ ਗਿਆ ਜੀ ਜ਼ੁਬੈਰ ਸਾਹਿਬ। ਇਹ ਜਿਹੜਾ ਤੁਸੀਂ ਬਿਲਕੁਲ ਸਹੀ ਹੈ, ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਰੀਖ ਦੇ ਵਿੱਚ, ਐਂਥਰੋਪੋਲੋਜੀ ਦੇ ਵਿੱਚ ਮੌਜੂਦ ਹੈ, ਕਿ ਜਦੋਂ ਇਹ ਜਿਹੜੀ ਜੰਜ ਹੈਗੀ, ਅਟੈਕ ਹੀ ਹੈਗਾ, ਇਹ ਅਟੈਕ ਹੀ ਹੈ ਸਾਰਾ। ਜਿਹੜਾ ਅਮਰਜੀਤ ਕਹਿ ਰਿਹਾ ਤੇ ਅੱਜ ਦੇ ਵੇਲੇ ਦੀ ਗੱਲ ਹੈ, ਮਾਡਰਨ ਵੇਲੇ ਦੀ, ਜਦੋਂ ਰਿਸ਼ਤੇ ਤੈਅ ਹੋ ਗਏ ਨੇ ਔਰ ਕੁੜੀ ਵਾਲੇ ਨੇ ਮੁੰਡੇ ਵਾਲਿਆਂ ਨੇ ਆਪਸ 'ਚ ਗੱਲਬਾਤ। ਲੇਕਿਨ ਇੱਕ ਜ਼ਮਾਨੇ 'ਚ ਜਿਸ ਤਰ੍ਹਾਂ ਉਹ ਜਦੋਂ ਔਰਤਾਂ ਨੂੰ ਚੁੱਕਿਆ ਜਾਂਦਾ ਸੀ, ਇਹ ਜੰਜ ਉਹਦੀ ਨਿਸ਼ਾਨੀ ਵੀ ਹੈ। ਮੈਨੂੰ ਇਹੀ ਯਾਦ ਸੀ ਡਾਕਟਰ ਸਾਹਿਬ ਨੇ ਮੈਂ ਹੁਣ ਔਰਤਾਂ ਜਿਹੜੀਆਂ ਨੇ ਉਹ ਮਾਈਂਡ ਕਰ ਜਾਂਦੀਆਂ ਨੇ
ਜਿਵੇਂ ਨੱਕ ਦੇ ਵਿੱਚ ਜਿਹੜਾ ਕੋਕਾ ਪਾਉਂਦੇ ਨੇ ਉਹ ਵੀ ਇੱਕ ਨਥਲੀ ਦੀ ਗੁਲਾਮੀ ਦੀ ਨਿਸ਼ਾਨੀ ਹੈ। ਇਹ ਗਲ ਦਾ ਜਿਹੜਾ ਹਾਰ ਹੈ ਉਹ ਵੀ ਗੁਲਾਮੀ ਦੀ ਨਿਸ਼ਾਨੀ ਹੈ। ਇਹ ਸਾਰੇ ਜਿਹੜੀਆਂ ਜ਼ੰਜੀਰਾਂ ਉਹਨੂੰ ਪਾਈਆਂ ਜਾਂਦੀਆਂ ਸੀ, ਨਥਲੀ ਪਾਈ ਜਾਂਦੀ ਸੀ, ਜਿਸ ਤਰ੍ਹਾਂ ਮੱਝ ਨੂੰ ਪਾਈ ਜਾਂਦੀ ਹੈ। ਬਾਅਦ ਚ ਫਿਰ ਅਸੀਂ ਉਹਨੂੰ ਜ਼ੇਵਰ ਦਾ ਰੂਪ ਦੇ ਲਿਆ, ਜਿਊਲਰੀ ਦਾ ਰੂਪ ਦੇ ਲਿਆ। ਅੱਜ ਉਹ ਹਾਰ ਸ਼ਿੰਗਾਰ ਬਣ ਗਿਆ ਔਰ ਹੋਰ ਚੀਜ਼ਾਂ ਬਣ ਗਈਆਂ। ਪਹਿਲੇ ਉਹ ਸਲੇਵਰੀ ਦੇ ਵਿੱਚੋਂ ਨਿਕਲੀਆਂ ਨੇ। ਇਹ ਹੈਗਾ ਸਰ, ਹੋਇਆ ਹੈ ਕਿ ਪਹਿਲਾਂ ਜਿਹੜੀ ਟ੍ਰੈਡੀਸ਼ਨ ਹੁੰਦੀ ਸੀ ਉਹਦੇ ਵਿੱਚ ਉਹ ਪੁੱਛਦੇ ਨਹੀਂ ਹੁੰਦੇ ਸੀ, ਉਹ ਸਿੱਧਾ ਹਮਲਾ ਕਰਨੀ ਜਾਂਦੇ ਹੁੰਦੇ ਸੀ, ਲੈ ਕੇ ਆ ਜਾਂਦੇ ਸੀ। ਪਰ ਜਿਵੇਂ ਜਿਵੇਂ ਅਕੋਰਡਿੰਗ ਟੂ ਟਾਈਮ ਟ੍ਰੈਡੀਸ਼ਨ ਚੇਂਜ ਹੋਈ ਹੈ, ਜਿਵੇਂ ਅੱਜ ਵੀ ਜਿਹੜੀ ਬਰਾਤ ਜਾਂਦੀ ਹੈ ਉਹਦੇ ਹੱਥ ਦੇ ਵਿੱਚ ਵੀ ਲੜਕੇ ਦੇ ਹੱਥ 'ਚ ਤਲਵਾਰ ਫੜਾਈ ਜਾਂਦੀ, ਕਿ ਕੋਈ ਜ਼ਰੂਰਤ ਨਹੀਂ ਹੈਗੀ। ਉਹ ਸਾਰੀਆਂ ਜਿਹੜੀਆਂ ਉਹਦੀਆਂ ਰਿਚੁਅਲਸ ਨੇ ਜਾਂ ਉਹ ਲੈ ਕੇ ਜਾਂਦੇ, ਉਹ ਸਾਰੀਆਂ ਮੈਚ ਕਰਦੀਆਂ ਨੇ ਉਹੀ ਪੁਰਾਣੇ ਦੇ ਨਾਲ। ਹੁਣ ਸਿਰਫ ਰਿਚੁਅਲ ਰਹਿ ਗਏ ਨਾ, ਨਿਸ਼ਾਨੀਆਂ ਰਹਿ ਗਈਆਂ ਨੇ ਜੀ। ਨਿਸ਼ਾਨੀਆਂ ਉਹਦੇ ਚੋਂ ਹੀ ਨਿਕਲੀਆਂ ਨੇ। ਪੁਰਾਣਾ ਜਿਹੜਾ ਹੈ ਸੀ, ਜਿਹੜਾ ਅਸਲ ਸੀ, ਉਹਦੀ ਹੁਣ ਨਿਸ਼ਾਨੀ ਯਾਦ ਰਹਿ ਗਈ ਹੈ। ਠੀਕ ਹੋ ਗਏ। ਦੇਖੋ ਜੀ ਕਿੰਨੇ ਪੁਆਇੰਟ ਆਫ ਵਿਊ ਆ ਗਏ। ਚੁਣ ਚੁਣ ਕੱਢਦਾ ਗੱਭਰੂ ਕਿੱਧਰ ਲੈ ਗਿਆ, ਦੇਖੋ ਸਾਨੂੰ ਇਹ ਹਾਫਿਜ਼ ਬਰਖੁਰਦਾਰ ਬਕਾਇਦਾ ਜਿਹੜਾ ਹੈ ਤਾਰੀਖ ਦੇ ਵਿੱਚ, ਬਕਾਇਦਾ ਜਿਹੜਾ ਪੁਰਾਣਾ ਜ਼ਮਾਨਾ ਸੀ ਉਹਦੇ ਚ ਔਰਤ ਰਾਜ ਸੀ, ਔਰ ਫਿਰ ਔਰਤ ਨੂੰ ਡਿਫੀਟ ਹੋਈ ਹੈ। ਤਕਰੀਬਨ ਖਿਆਲ ਕੀਤਾ ਜਾਂਦਾ 5-6 ਹਜ਼ਾਰ ਸਾਲ ਪਹਿਲੇ ਔਰਤ ਰਾਜ ਸੀ, ਫਿਰ ਔਰਤ ਨੂੰ ਡਿਫੀਟ ਹੋਈ, ਫਿਰ ਮਰਦ ਦਾ ਰਾਜ ਆਇਆ। ਔਰ ਉਹਦਾ ਪ੍ਰੋਪਰਟੀ ਦੇ ਨਾਲ ਤਲਕ ਹੈ, ਕਿਉਂਕਿ ਉਹ ਇਨਸ਼ੋਰ ਕਰਨਾ ਚਾਹੁੰਦਾ ਸੀ ਕਿ ਜਿਹੜਾ ਮੇਰਾ ਬੱਚਾ ਹੈ ਉਹ ਮੇਰਾ ਬੱਚਾ ਹੀ ਹੋਵੇ, ਤਾਂ ਕਿ ਮੇਰੀ ਪ੍ਰੋਪਰਟੀ ਮੇਰੇ ਬੱਚੇ ਨੂੰ ਹੀ ਹੋਵੇ। ਬਲੱਡ ਜਿਹੜਾ ਹੈ, ਮੇਰਾ ਜਿਹੜਾ ਬਲੱਡ ਹੈ ਉਹਨੂੰ ਹੀ ਮੇਰੀ ਪ੍ਰੋਪਰਟੀ ਜਾਵੇ। ਤੇ ਜਦੋਂ ਪ੍ਰੋਪਰਟੀ ਦਾ ਸਮਾਜ ਆਇਆ, ਇਹਨੂੰ ਅਸੀਂ ਕਲਾਸ ਸੁਸਾਇਟੀ ਕਹਿੰਦੇ ਹਾਂ, ਤੇ ਫਿਰ ਔਰਤ ਦਾ ਰਾਜ ਵੀ ਖਤਮ ਹੋ ਗਿਆ, ਫਿਰ ਮਰਦ ਦਾ ਰਾਜ ਆਇਆ। ਇਹ ਕਾਲੀ ਜਿਹੜੀ ਹੈ, ਕਾਲੀ ਦੇਵੀ ਜਿਹੜੀ ਹੈ, ਇਹ ਉਸ ਵੇਲੇ ਦੀ ਨਿਸ਼ਾਨੀ ਹੈ ਜਿਹਨੇ ਗਲ ਵਿੱਚ 100 ਮਰਦਾਂ ਦੀਆਂ ਖੋਪੜੀਆਂ ਪਾਈਆਂ ਹੋਈਆਂ ਨੇ। ਇਹ ਔਰਤ ਤੇ ਜਿਹੜਾ ਜ਼ੁਲਮ ਹੋਇਆ ਉਹਦੇ ਰਿਵੈਂਜ ਦੀ ਨਿਸ਼ਾਨੀ ਹੈ। ਉਹ ਜਦ ਤੱਕ ਉਹ ਰਿਵੈਂਜ ਨਾ ਲਵੇ, ਇੰਡੀਅਨ ਫਿਲਮਾਂ 'ਚ ਤੁਸੀਂ ਦੇਖਿਆ ਹੋਣਾ, ਔਰ ਮਰਦ ਜ਼ਾਲਮ ਕੋਲੋਂ ਰਿਵੈਂਜ ਲੈਂਦੀ ਹੈ। ਕਾਲੀ ਦੇਵੀ ਜਿਹੜੀ ਹੈ ਨਾ, ਉਹ ਇਸ ਵੇਲੇ ਦਿੱਲੀ ਦੇ ਵਿੱਚ ਬਹੁਤ ਵੱਡਾ ਪਬਲੀਕੇਸ਼ਨ ਹੈ ਫੈਮਿਨਿਸਟ ਔਰਤਾਂ ਦਾ, ਉਹਦਾ ਨਾਂ ਹੀ ਕਾਲੀ ਪਬਲੀਕੇਸ਼ਨ ਹੈ। ਜੀ ਡਾਕਟਰ ਸਾਹਿਬ, ਤੁਹਾਡੀ ਮੈਂ ਗੱਲ ਨੂੰ ਵਧਾਵਾਂਗਾ। ਇਹ ਇੱਥੇ ਨੈਚੁਰਲ ਹਿਸਟਰੀ ਮਿਊਜ਼ੀਅਮ ਹੈਗਾ ਵਾਸ਼ਿੰਗਟਨ DC ਵਿੱਚ, ਤੇ ਉੱਥੇ ਬਕਾਇਦਾ ਇੱਕ ਸੈਕਸ਼ਨ ਹੈਗਾ ਜਿਹਦੇ ਦਿਖਾਇਆ ਗਿਆ ਵੇ ਕਿ ਇਨਵੈਂਸ਼ਨ ਆਫ ਐਗਰੀਕਲਚਰ, ਤੇ ਉਹਦੇ ਦਿਖਾਇਆ ਸੀ ਉਹਨਾਂ ਨੇ ਕਿ 13,000 ਸਾਲ ਪਹਿਲੇ ਜਦੋਂ ਇਹਦੀ ਖੇਤੀਬਾੜੀ ਦੀ ਜਿਹੜੀ ਇਨਵੈਂਸ਼ਨ ਸੀ ਉਹ ਔਰਤ ਨੇ ਕੀਤੀ ਸੀ। ਜਦੋਂ ਮਰਦ ਗਏ ਹੁੰਦੇ ਸਨ ਬਾਹਰ ਗੋਸ਼ਤ ਇਕੱਠਾ ਕਰਨ ਵਾਸਤੇ ਨਾ ਉਸ ਜ਼ਮਾਨੇ 'ਚ, ਤੇ ਉਹ ਜਦੋਂ ਉਹਨਾਂ ਨੇ ਖੇਤੀਬਾੜੀ ਡਿਸਕਵਰ ਕਰ ਲਈ ਸੀ, ਔਰ ਚੂੰਕਿ ਉਹਨਾਂ ਨੂੰ ਸਿਰਫ ਉਹਨਾਂ ਨੂੰ ਪਤਾ ਸੀ ਖੇਤੀਬਾੜੀ ਕਿਸ ਤਰ੍ਹਾਂ ਕਰਨੀ ਹੈ, ਤੇ ਉਹ ਉੱਥੋਂ ਉਹਨਾਂ ਦਾ ਰਾਜ ਸ਼ੁਰੂ ਹੋਇਆ ਸੀ। ਲੇਕਿਨ ਧੀਰੇ ਧੀਰੇ ਜਦੋਂ ਉਹ ਖੇਤੀਬਾੜੀ ਇੰਪਰੂਵ ਹੁੰਦੀ ਗਈ ਔਰ ਅਸੀਂ ਕਬਾਇਲੀ ਸੁਸਾਇਟੀ ਵੱਲ ਜਾਂਦੇ ਰਹੇ, ਤੇ ਫਿਰ ਇੱਕ ਸਟੇਜ ਐਸੀ ਆਈ ਜਿੱਥੇ ਆ ਕੇ ਉਹ ਔਰਤਾਂ ਜਿਹੜੀਆਂ ਨੇ they were taken over by men. So just adding to you. ਹਾਂ, ਸਹੀ ਗੱਲ ਹੈ। ਐਗਰੀਕਲਚਰ ਔਰਤ ਨੇ ਇਜਾਦ ਕੀਤਾ ਹੈ, ਕਿਉਂਕਿ ਉਹ ਘਰ ਰਹਿੰਦੀ ਸੀ ਤੇ ਮਰਦ ਜਿਹੜਾ ਸੀ ਉਹ ਹੰਟਰ ਸੀ। ਹਾਂਜੀ। ਤੇ ਉਹਨਾਂ ਨੇ ਬਲਕਿ ਸਪੈਸੀਫਿਕਲੀ ਦੱਸਿਆ ਕਿ ਐਗਜ਼ੈਕਟਲੀ ਇਹਨੂੰ ਤੁਸੀਂ ਹੋਰ ਇਹਦਾ ਖੂਬਸੂਰਤ ਬਣਾਉਣਾ ਕਰਨਾ ਚਾਹੋ ਤੇ ਮਰਦ ਨੇ ਬੰਬ ਇਜਾਦ ਕੀਤਾ, ਔਰਤ ਨੇ ਫੁੱਲ ਉਗਾਣਾ, ਫੁੱਲ ਉਗਾਏ ਨੇ। ਬਿਲਕੁਲ ਠੀਕ ਹੈ। ਠੀਕ ਡਾਕਟਰ ਸਾਹਿਬ, ਮੈਂ ਖਿਆਲ ਰੈਪ ਅਪ ਕਰੀਏ। ਮੇਰੇ ਖਿਆਲ ਆਮ ਬੜੀ ਆਕਵਰਡ ਲੱਗ ਰਿਹਾ, ਔਰ ਬੜੀ ਹਿਊਮਿਲਿਟੀ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਔਰਤ ਨੂੰ ਇੱਕ ਪ੍ਰਾਪਰਟੀ ਹੀ ਪਹਿਲਾਂ ਸਮਝਿਆ ਜਾਂਦਾ ਸੀ। ਹੀਰੇ ਮੋਤੀ ਘਰ ਨੇ, ਔਰਤ ਹੈ, ਇਹ ਪ੍ਰਾਪਰਟੀ ਦੇ ਪਾਰਟ ਨੇ। ਔਰ ਪ੍ਰਾਪਰਟੀ ਜਦੋਂ ਅਨਪ੍ਰੋਟੈਕਟਡ ਪ੍ਰਾਪਰਟੀ ਕਿਸੇ ਕਿਸਮ ਦੀ ਵੀ ਹੋਵੇ, ਉਹਦੀ ਪ੍ਰੋਟੈਕਸ਼ਨ ਇੱਕ ਤਾਂ ਤੁਹਾਨੂੰ ਗਰੀਬ ਦੀ, ਤੁਹਾਨੂੰ ਪਤਾ ਬੱਚੇ ਜਾਂ ਲੜਕੀਆਂ ਦੀ ਜਿਹੜੀ ਉਹ ਅਨਪ੍ਰੋਟੈਕਟਡ ਪ੍ਰਾਪਰਟੀ ਸਮਝਦੇ, ਜਿਹੜਾ ਮਰਜ਼ੀ ਉੱਠ ਕੇ ਲੈ ਕੇ ਜਾ ਸਕਦਾ। ਸੋ ਇਹਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਨਾ ਕਿ ਬਾਰਾਤ ਜਿਹੜੀ ਉਹ ਚੱਕਣ ਜਾਂਦੀ ਸੀ ਜਾਂ ਫਲਾਨੀ,
ਇਹਦੇ ਚ ਇਹ ਕਹਿ ਸਕਦੇ ਹਾਂ ਕਿ ਪ੍ਰਾਪਰਟੀ ਨੂੰ ਚੱਕਣ ਨਹੀਂ, ਉਹਨੂੰ ਪ੍ਰੋਟੈਕਟ ਕਰਨ ਦੇ ਲਈ ਉਹ ਤੋਂ ਭਾਵੇਂ ਤੁਸੀਂ ਸਲਾਹ ਦੇ ਨਾਲ ਹੀ ਹੀਰਾ ਲੈ ਕੇ ਜਾ ਰਹੇ ਹੋ ਆਪਣੇ, ਪਰ ਉਹਨੂੰ ਫਿਰ ਵੀ ਪ੍ਰੋਟੈਕਸ਼ਨ ਦੀ ਲੋੜ ਹੀ ਆ ਘਰ ਦੇ ਵਿੱਚ ਵੀ, ਔਰ ਬਾਰਾਤ ਦੇ ਜਦੋਂ ਵਾਪਸ ਜਾਂਦੀ ਹੈ ਉਦੋਂ ਵੀ ਪ੍ਰਾਪਰਟੀ ਨੂੰ ਪ੍ਰੋਟੈਕਸ਼ਨ ਦੀ ਲੋੜ ਹੈ। ਤੋ ਡਰ ਤੇ ਪ੍ਰਾਪਰਟੀ ਨੂੰ ਘਰ ਦੇ ਵਿੱਚ ਵੀ ਆ, ਰਸਤੇ ਵਿੱਚ ਵੀ ਆ। ਹਾਂਜੀ, ਜਦੋਂ ਕਿਸੇ ਦੀ ਮਲਕੀਅਤ ਹੋ ਜਾਂਦੀ ਹੈ ਨਾ ਉਹ ਪ੍ਰਾਪਰਟੀ, ਵਸਤ ਹੈ ਕਿ ਔਰਤ ਵਸਤ ਹੈ, ਜਦੋਂ ਕਿਸੇ ਦੀ ਪ੍ਰਾਪਰਟੀ ਹੋ ਜਾਂਦੀ ਹੈ ਫਿਰ ਉਹਦਾ ਫਰਜ਼ ਬਣਦਾ ਕਿ ਉਹਨੂੰ ਪ੍ਰੋਟੈਕਟ ਕਰੇ। ਬਾਈ ਦਾ ਵੇ ਡਾਕਟਰ ਸਾਹਿਬ ਨੇ ਜਿਹੜਾ ਲਫ਼ਜ਼ ਯੂਜ਼ ਕੀਤਾ ਨਾ ਵਸਤ, ਉਹਦਾ ਮਤਲਬ ਹੈ ਕਮੋਡਿਟੀ, ਥਿੰਗ, ਕਿਉਂ ਡਾਕਟਰ ਸਾਹਿਬ? ਚੀਜ਼। ਹਾਂਜੀ ਹਾਂਜੀ ਹਾਂਜੀ। ਇਹ ਵੈਸੇ ਇਟਸ ਵੈਰੀ ਆਇਰੋਨਿਕਲ ਐਂਡ ਵੈਰੀ ਸੈਡ ਕਿ ਅਸੀਂ ਔਰਤ ਨੂੰ ਕਮੋਡਿਟੀ ਤੱਕ ਲੈ ਪਹੁੰਚਾ ਦਿੱਤਾ ਹੈ। ਮਤਲਬ ਆਈ ਹੈਵ ਟੂ ਮੈਂਸ਼ਨ ਦਿਸ, ਮਾੜਾ ਨਾਂ ਜਿਹੜਾ ਹੈ ਨਾ ਕਿਸ਼ਵਰ, ਇਹ ਵੀ ਫਾਰਸੀ ਦਾ ਲਫ਼ਜ਼ ਆ। ਮੈਂ ਤਾਂ ਖੈਰ ਮਾੜੀ ਨਾਨੀ ਦਾ ਨਾਂ ਸੌਰੀ ਦਾਦੀ ਦਾ ਨਾਂ ਸਾ ਤੇ ਮਾੜੇ ਅੱਬੂ ਉਹ ਨਾਂ ਦਾਦੀ ਨੇ ਖਿਆਲ ਸੋ ਫਿਰ ਮਾੜਾ ਨਾਂ ਰੱਖਿਆ, ਪਰ ਉਸ ਦਾ ਮਤਲਬ ਵੀ ਮਿਲਕੀਅਤ ਆ। ਤੇ ਇਹ ਮਸਲਨ ਜਿਹੜਾ ਨਾਂ ਤੇ ਇਹ ਔਰਤਾਂ ਦਾ ਬੜਾ ਮਸ਼ਹੂਰ ਨਾਂ ਆ ਇੱਥੇ ਪਾਕਿਸਤਾਨ ਵਿੱਚ। ਹੁਣ ਤੇ ਨਹੀਂ ਲੋਕ ਰੱਖਣੇ, ਪਰ 2-1 ਜਨਰੇਸ਼ਨਸ ਪਹਿਲੇ ਕਿਸ਼ਵਰ ਦਾ ਮਤਲਬ ਆ ਮਿਲਕੀਅਤ। ਅੱਛਾ, ਕਿਸ਼ਵਰ ਬਾਦ ਸਾਡੇ ਉਹਦੇ ਚ ਵੀ ਆਂਦਾ ਨਾ, ਸਾਡੇ ਨੈਸ਼ਨਲ ਐਂਥਮ ਚ ਕਿਸ਼ਵਰੇ ਹਸੀਨ ਸ਼ਾਦਬਾਦ ਜੀ, ਖੂਬਸੂਰਤ ਮਲਕੀਅਤ ਹਮੇਸ਼ਾ ਰਹਿਣ ਵਾਲੀ। ਬਿਲਕੁਲ ਠੀਕ ਡਾਕਟਰ ਸਾਹਿਬ, ਰੈਪ ਅਪ ਕਰੀਏ, ਵੀ ਆਰ ਗੋਇੰਗ ਬਿਯੋਂਡ ਆਵਰ ਮਚ ਟਾਈਮ। ਹਾਂ ਜੀ ਬਿਲਕੁਲ ਕਰੋ, ਬਿਲਕੁਲ ਕਰੋ। ਕੋਈ ਹੋਰ ਐਡ ਕਰਨਾ ਚਾਹੇ ਦੱਸੋ ਤੇ ਫਿਰ ਅਸੀਂ ਫਿਰ ਰੈਪ ਅਪ ਕਰਦੀ। ਠੀਕ ਹੈ ਡਾਕਟਰ ਸਾਹਿਬ, ਇਹ ਤਜਰਬਾ ਠੀਕ ਰਿਹਾ ਸਾਡਾ ਟੀਮ ਦਾ, ਅਸੀਂ ਇਹਨੂੰ ਕੈਰੀ ਕਰਾਂਗੇ ਇਸ ਤਰ੍ਹਾਂ। ਹੁਣ ਵੀ ਇੱਕ ਗਰੁੱਪ ਤੇ ਬਣ ਗਿਆ ਵੇ, ਹੁਣ ਕੋਈ ਮਸਲਾ ਨਹੀਂ ਹੋਏਗਾ। ਹਾਂ ਲੇਕਿਨ ਅਸੀਂ ਪੁਸ਼ਪਾ ਜੀ ਨੂੰ ਖੋ ਦਿੱਤਾ। ਨਹੀਂ ਭਾਜੀ ਆ ਜਾਣਗੇ, ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਔਰ ਉਹਨਾਂ ਆਪਣੀ ਬੇਟੀ ਕੋਲ ਜਾਣਗੇ ਨਾ, ਜਦੋਂ ਤੋਂ ਉਹਨਾਂ ਦੀ ਬੇਟੀ ਨੂੰ ਮੈਂ ਸਮਝਾ ਦਿਆਂਗਾ, ਉਹ ਸੈੱਟ ਕਰ ਦੇਗੀ ਉਸੇ ਵੇਲੇ। ਠੀਕ ਹੈ ਠੀਕ ਹੈ, ਮੈਂ ਅਪਲੋਡ ਕਰ ਦਿਆਂਗਾ ਨਾ ਵੀਡੀਓ ਸਭ ਵਾਸਤੇ। ਠੀਕ ਹੈ ਜੀ, ਓਕੇ ਠੀਕ ਹੈ ਜੀ, ਰੱਬ ਰੱਖਾ ਜੀ। ਰੱਬ ਰੱਖਾ ਜੀ, ਥੈਂਕ ਯੂ, ਮਿਹਰਬਾਨੀ ਜੀ।